ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਾਂਡ ਵਾਲੇ ਸਾਡੇ ਪਿਆਰੇ ਵੀਰ ਇੰਜੀਨੀਅਰ ਗੁਰਮੀਤ ਸਿੰਘ ਦੇ ਬਾਰੇ ਤੇ ਉਹਨਾਂ ਨੂੰ ਜੇਲ੍ਹ ਪਹੁੰਚਣ ਦਾ ਸੱਦਾ ਜਿਹੜਾ ਹੈਗਾ ਅਦਾਲਤ ਨੇ ਦੇਤਾ। ਅੱਜ ਨਵੀਂ ਖਬਰ ਆ ਗਈ ਵੀ ਜਿਹੜਾ ਸ਼ਮਸ਼ੇਰ ਵੀਰ ਆ ਉਕਸੀ ਵਾਲਾ ਸ਼ਮਸ਼ੇਰ ਸਿੰਘ ਜਿਹੜਾ ਇਸੇ ਕੇਸ ਵਿੱਚ ਹੀ ਬਾਹਰ ਆ, ਉਹਨੂੰ ਵੀ ਇਸੇ ਤਰੀਕੇ ਦਾ ਆਰਡਰ ਅਦਾਲਤ ਵੱਲੋਂ ਆ ਗਿਆ। ਜਦੋਂ ਬੇਅੰਤ ਸਿੰਘ ਕਾਂਡ ਦਾ ਫੈਸਲਾ ਹੋਇਆ ਵਾ ਨਾ, ਜਦੋਂ ਕੁਛ ਨੂੰ ਫਾਂਸੀ ਤੇ ਕੁਛ ਨੂੰ ਉਮਰ ਕੈਦ, ਇਹਨਾਂ ਤਿੰਨ ਸਿੰਘਾਂ ਬਾਰੇ ਜੱਜ ਨੇ ਖੁਦ ਲਿਖਿਆ ਹੋਇਆ ਵਾ ਵੀ ਇਹ ਤਿੰਨੇ ਜਣੇ ਬਹੁਤ ਹੀ ਚੰਗੇ ਇਨਸਾਨ ਨੇ, ਇਹ ਕੋਈ ਆਦੀ ਮੁਜਰਮ ਨਹੀਂ ਹੈਗੇ ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਦਾ ਮੁੜ ਵਸੇਬਾ ਕੀਤਾ ਜਾਵੇ। ਜਿਵੇਂ ਹੁਣ ਆਪਾਂ ਇਸ ਮੁਲਕ ਵਿੱਚ ਦੇਖਦੇ ਹਾਂ, ਹਜ਼ਾਰਾਂ ਹੀ ਇਹੋ ਜਿਹੇ ਬਹੁਤ ਹੀ ਭਿਆਨਕ ਜੁਰਮਾਂ ਵਾਲੇ ਲੋਕ ਨੇ, ਔਰ ਇਹ ਜਿਹੜੇ ਸਿੰਘ ਨੇ ਇਹਨਾਂ ਨੇ ਤਾਂ ਪਾਪੀ ਬੰਦੇ ਨੂੰ, ਜਿਹਨੇ ਪੰਜਾਬ ਦੀ ਧਰਤੀ ਉੱਤੇ ਬੇਤਹਾਸ਼ਾ ਮਨੁੱਖੀ ਹੱਕਾਂ ਦਾ ਘਾਣ ਕੀਤਾ ਹੈ, ਉਸ ਕੇਸ ਵਿੱਚ ਇਹਨਾਂ ਨੂੰ ਚਲੋ ਅਦਾਲਤ ਨੇ ਜੋ ਸਜ਼ਾ ਦੇਣੀ ਸੀ ਦੇਤੀ, ਪਰ ਹੁਣ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਇਹ ਬੰਦਿਆਂ ਨਾਲ ਜੋ ਕੁਝ ਵਾਪਰ ਰਿਹਾ ਉਹ ਆਪਣੇ ਸਾਹਮਣੇ। ਆ ਜਿਹੜਾ ਪ੍ਰਦੀਪ ਕਲੇਰ ਆ, ਜਿਹਨੇ ਸਿੱਖਾਂ ਦੇ ਇਸ਼ਟ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਵਾਲੇ ਕੇਸ ਵਿੱਚ ਉਹਨੂੰ ਮਿੰਟਾਂ ਦੇ ਵਿੱਚ ਹੀ ਜ਼ਮਾਨਤ ਮਿਲ ਗਈ। ਉਹ ਤਾਂ ਇਹ ਸੋਚਦਾ ਹੋਣਾ ਵੀ ਮੈਂ ਐਵੇਂ ਲੁਕਦਾ ਫਿਰਦਾ ਰਿਹਾ, ਐਵੇਂ ਭੱਜਿਆ ਫਿਰਦਾ ਸੀ, ਇਹ ਤਾਂ ਗੱਲ ਹੀ ਕੁਛ ਨਹੀਂ। ਸਾਡੇ ਇਸ਼ਟ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਕਿੰਟਾਂ 'ਚ ਜ਼ਮਾਨਤਾਂ ਮਿਲ ਰਹੀਆਂ ਨੇ। ਦੂਜੇ ਪਾਸੇ ਸਿੱਖੀ ਦੀ ਸ਼ਾਨ ਵਧਾਉਣ ਵਾਲੇ ਤੇ ਦੁਸ਼ਟਾਂ ਪਾਪੀਆਂ ਦਾ ਸੰਘਾਰ ਕਰਨ ਵਾਲੇ ਉਹਨਾਂ ਨੌਜਵਾਨਾਂ ਨੂੰ, ਜਿਨ੍ਹਾਂ ਦੇ ਬਾਰੇ ਅਦਾਲਤ ਖੁਦ ਲਿਖਦੀ ਹੈ, ਜੱਜ ਨੇ ਲਿਖਿਆ, ਇਹਨਾਂ ਦੇ ਜੱਜ ਸੀ ਉਹ ਜਿਹਨੇ ਜੱਜਮੈਂਟ 'ਚ ਲਿਖੇ। ਇਸੇ ਮੁਲਕ ਦੇ ਵਿੱਚ ਆ ਜਿਹੜਾ ਪ੍ਰਦੀਪ ਕਲੇਰ ਆ, ਜਿਹਨੇ ਸਿੱਖਾਂ ਦੇ ਇਸ਼ਟ ਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਵਾਲੇ ਕੇਸ ਵਿੱਚ ਉਹਨੂੰ ਮਿੰਟਾਂ ਦੇ ਵਿੱਚ ਹੀ ਜ਼ਮਾਨਤ ਮਿਲ ਗਈ। ਉਹ ਤਾਂ ਇਹ ਸੋਚਦਾ ਹੋਣਾ ਵੀ ਮੈਂ ਐਵੇਂ ਲੁਕਦਾ ਫਿਰਦਾ ਰਿਹਾ, ਐਵੇਂ ਭੱਜਿਆ ਫਿਰਦਾ ਸੀ, ਇਹ ਤਾਂ ਗੱਲ ਹੀ ਕੁਛ ਨਹੀਂ। ਸੁਖਬੀਰ ਸਿੰਘ ਬਾਦਲ ਹੁਣੀ ਉਦੋਂ ਠੋਕ ਕੇ ਕਹਿੰਦੇ ਬੰਦੀ ਸਿੰਘਾਂ ਵਾਲੀ ਅਸੀਂ ਕੱਖ ਨਹੀਂ ਕਰ ਸਕਦੇ, ਹੁਣ ਸਭ ਕੁਛ ਹੀ ਕਰਨ ਨੂੰ ਫਿਰਦੇ ਆ। ਹੁਣ ਤਾਂ ਸੋਸ਼ਲ ਮੀਡੀਆ ਤੇ ਇਹਨਾਂ ਦੇ ਚੇਲੇ ਵਾਲ ਕੇ ਪੋਸਟਾਂ ਲਿਖ ਰਹੇ ਨੇ। ਅੱਗੇ ਜੀ ਹੁਣ ਤਾਂ ਉਹਨਾਂ ਨੇ ਬੀਜੇਪੀ ਵੀ ਤਿਆਗਤੀ, ਤਿਆਗੀ ਕਾਹਨੂੰ, ਅਗਲੇ ਨੇ ਨੱਤਾਂ ਮਾਰ ਕੇ ਤੋਰਿਆ। ਤਾਂ ਸੰਗਰੂਰ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਚੇਤੇ ਕਰੋ ਆਪਾਂ ਕਿੰਨੀ ਵਾਰ ਇਸ ਪ੍ਰੋਗਰਾਮ 'ਚ ਵੀ ਪਿੱਟੇ ਭਾਈ, ਪੰਜਾਬ ਤੁਹਾਨੂੰ ਉਡੀਕ ਰਿਹਾ, ਪੰਜਾਬ ਦੇ ਵਿੱਚ ਮਜ਼ਬੂਤੀ ਫੜੋ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦਾ ਬਦਲ ਬਣਨ ਦੇ ਲਈ ਲੋਕ ਤੁਹਾਨੂੰ ਵੈਲਕਮ ਕਰ ਰਹੇ। ਉਹਨਾਂ ਨੇ ਇਕੱਠੇ ਤਾਂ ਕੀ ਹੋਣਾ ਸੀ, ਉਲਟਾ ਉਹ ਦੋ ਧੜੇ ਬਣ ਕੇ ਬਹਿ ਗਏ। ਸਰਦਾਰ ਸਰਬਜੀਤ ਸਿੰਘ ਖਾਲਸਾ, ਜਿਹੜਾ ਇੰਦਰਾ ਕਾਂਡ ਵਾਲੇ ਸਰਦਾਰ ਬੇਅੰਤ ਸਿੰਘ ਬਲੂਆ ਦਾ ਬੇਟਾ, ਉਹ ਰਾਖਵਾਂ ਹਲਕਾ ਫਰੀਦਕੋਟ ਲੋਕ ਸਭਾ ਹਲਕਾ ਜਿਹੜਾ ਉੱਥੋਂ ਚੋਣ ਲੜੇਗਾ। ਸ਼੍ਰੋਮਣੀ ਕਮੇਟੀ ਨੇ ਭਾਈ ਬੇਅੰਤ ਸਿੰਘ ਦੀ ਨੂੰਹ ਨੂੰ, ਸਾਡੀ ਚਲੋ ਭੈਣ ਲੱਗਦੀ ਹੈ ਬੀਬੀ ਆਪਣੇ ਭਾਈ ਸਰਬਜੀਤ ਸਿੰਘ ਖਾਲਸਾ ਦੀ ਸਿੰਘਣੀ, ਉਹਨੂੰ ਸ਼੍ਰੋਮਣੀ ਕਮੇਟੀ 'ਚ ਦਿੱਤੀ ਆ। ਤੇ ਇਹ ਇੰਨਾ ਵੀ ਤਾਂ ਕਰ ਸਕਦੇ ਸੀ ਕਿ ਉਹਨੂੰ ਜੇ ਚੋਣ ਲੜਨੀ ਆ ਉਹਨੂੰ ਕਹਿੰਦੇ ਭਾਈ ਤੈਨੂੰ ਰਾਜ ਸਭਾ ਦੇ ਵਿੱਚ ਵੈਸੇ ਭੇਜਣ, ਜੇ ਹੁਣ ਲੜਾਉਣੀ ਹੋਈ ਸੀ ਫਿਰ ਬਾਦਲ ਦਲ ਵੱਲੋਂ ਟਿਕਟ ਦੇ ਦਿੰਦੇ। ਬਾਦਲ ਦਲ ਨੂੰ ਤਾਂ ਇੱਥੋਂ ਵੋਟ ਪੈਣੀ ਨਹੀਂ, ਜੇ ਇਮਾਨਦਾਰ ਵਾਲਿਆਂ ਨੇ ਵੀ ਉਮੀਦਵਾਰ ਖੜਾ ਕਰਤਾ ਪੰਥਕ ਵੋਟ ਨੂੰ ਫੇਰ ਖੋਰਾ ਲੱਗੂ। ਕੁੱਲ ਮਿਲਾ ਕੇ ਕਰਮਜੀਤ ਅਨਮੋਲ ਨਾਲੋਂ, ਹੰਸਰਾਜ ਹੰਸ ਨਾਲੋਂ ਤਾਂ ਇਹ ਫੇਰ ਚੰਗਾ ਜਿਹੜੇ ਲੋਕ ਇਲੈਕਸ਼ਨ 'ਚ ਯਕੀਨ ਰੱਖਦੇ। ਜਿਹੜੇ ਸਿੱਖ ਅਜੇ ਖਾਲਿਸਤਾਨ ਤੱਕ ਨਹੀਂ ਆਏ ਉਹਨਾਂ ਲਈ ਸਪੇਸ ਰੱਖਣੀ ਪਈ, ਇਹ ਗੱਲ ਸੱਚੀ ਹੈ। ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਉਹਨਾਂ ਦੀ ਵੀ ਸਪੇਸ ਹੋਵੇ, ਜਿਹੜੇ ਖਾਲਿਸਤਾਨ ਤੋਂ ਅਜੇ ਮਗਰ ਨੇ ਇੱਕ ਕਦਮ ਉਹਨਾਂ ਦੀ ਵੀ ਹੋਵੇ। ਤੇ ਜੇਕਰ ਸਰਦਾਰ ਬੇਅੰਤ ਸਿੰਘ ਦੇ ਪਿਤਾ ਜੀ ਤੇ ਉਹਨਾਂ ਦੀ ਸਿੰਘਣੀ ਨੂੰ ਜਿਤਾ ਸਕਦੀ ਆ ਕੌਮ, ਤਾਂ ਸਰਦਾਰ ਬੇਅੰਤ ਸਿੰਘ ਦਾ ਸਪੁੱਤਰ ਵੀ ਜਿੱਤਣਾ ਚਾਹੀਦਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਆਪਾਂ ਚਰਚਾ ਕਰ ਰਹੇ ਸੀਗੇ ਪੰਜਾਬ ਦੇ ਮੁੱਖ ਮੰਤਰੀ ਬੇਅੰਤ ਸਿੰਘ ਕਾਂਡ ਵਾਲੇ ਸਾਡੇ ਪਿਆਰੇ ਵੀਰ ਇੰਜੀਨੀਅਰ ਗੁਰਮੀਤ ਸਿੰਘ ਦੇ ਬਾਰੇ ਤੇ ਉਹਨਾਂ ਨੂੰ ਅਦਾਲਤ ਵਿੱਚ ਦੁਬਾਰਾ ਜਿਹੜਾ ਹੈਗਾ ਪਹੁੰਚ ਕੇ ਜੇਲ੍ਹ ਪਹੁੰਚਣ ਦਾ ਸੱਦਾ ਜਿਹੜਾ ਹੈਗਾ ਅਦਾਲਤ ਨੇ ਦੇਤਾ। ਅੱਜ ਨਵੀਂ ਖਬਰ ਆ ਗਈ ਵੀ ਜਿਹੜਾ ਸ਼ਮਸ਼ੇਰ ਵੀਰ ਆ ਉਕਸੀ ਵਾਲਾ ਸ਼ਮਸ਼ੇਰ ਸਿੰਘ ਜਿਹੜਾ ਇਸੇ ਕੇਸ ਵਿੱਚ ਹੀ
ਬਾਹਰ ਆ ਉਹਨੂੰ ਵੀ ਇਸੇ ਤਰੀਕੇ ਦਾ ਆਰਡਰ ਅਦਾਲਤ ਵੱਲੋਂ ਆ ਗਿਆ। ਤੇ ਤੀਜਾ ਜਿਹੜਾ ਸਾਡਾ ਵੀਰ ਲਖਵਿੰਦਰ ਸਿੰਘ ਆ ਨਾਰੰਗਾਲ, ਹੋ ਸਕਦਾ ਉਹਨੂੰ ਵੀ ਇਸ ਤਰੀਕੇ ਦਾ ਆਰਡਰ ਆ ਜੀ। ਇਹ ਹੋ ਕੀ ਰਿਹਾ ਇਸ ਮੁਲਕ 'ਚ? ਬੇਅੰਤ ਸਿੰਘ ਕਾਂਡ ਵਾਲੇ ਇਹ ਤਿੰਨ ਜਿਹੜੇ ਸਿੰਘ ਨੇ, ਇਹਨਾਂ ਦੇ ਬਾਰੇ ਜੇ ਕਿਸੇ ਨੂੰ ਵਹਿਮ ਹੋਵੇ ਨਾ, ਉਹ ਅਦਾਲਤ ਦੀ ਆਪਦੀ ਜੱਜਮੈਂਟ ਪੜ੍ਹੇ, ਜਿਹੜੀ ਜਦੋਂ ਬੇਅੰਤ ਸਿੰਘ ਕਾਂਡ ਦਾ ਫੈਸਲਾ ਹੋਇਆ ਵਾ ਨਾ, ਜਦੋਂ ਕੁਛ ਨੂੰ ਫਾਂਸੀ ਤੇ ਕੁਛ ਨੂੰ ਉਮਰ ਕੈਦ, ਇਹਨਾਂ ਤਿੰਨ ਸਿੰਘਾਂ ਬਾਰੇ ਜੱਜ ਨੇ ਖੁਦ ਲਿਖਿਆ ਹੋਇਆ ਵਾ ਵੀ ਇਹ ਤਿੰਨੇ ਜਣੇ ਬਹੁਤ ਹੀ ਚੰਗੇ ਇਨਸਾਨ ਨੇ, ਇਹ ਕੋਈ ਆਦੀ ਮੁਜਰਮ ਨਹੀਂ ਹੈਗੇ, ਤੇ ਇਹਨਾਂ ਨੂੰ ਜਲਦੀ ਤੋਂ ਜਲਦੀ ਇਹਨਾਂ ਦਾ ਮੁੜ ਵਸੇਬਾ ਕੀਤਾ ਜਾਵੇ। ਤੇ ਉਸ ਜੱਜਮੈਂਟ ਦੇ ਹਿਸਾਬ ਨਾਲ ਤਾਂ ਇਹਨਾਂ ਨੂੰ ਕਦੋਂ ਦਾ ਬਾਹਰ ਲਿਆ ਕੇ ਇਹਨਾਂ ਨੂੰ ਆਮ ਜ਼ਿੰਦਗੀ ਜਿਉਣ ਲਈ, ਜਿਵੇਂ ਹੁਣ ਆਪਾਂ ਇਸ ਮੁਲਕ ਵਿੱਚ ਦੇਖਦੇ ਹਾਂ, ਹਜ਼ਾਰਾਂ ਹੀ ਇਹੋ ਜਿਹੇ ਬਹੁਤ ਹੀ ਭਿਆਨਕ ਜੁਰਮਾਂ ਵਾਲੇ ਲੋਕ ਨੇ, ਔਰ ਇਹ ਜਿਹੜੇ ਸਿੰਘ ਨੇ ਇਹਨਾਂ ਨੇ ਤਾਂ ਪਾਪੀ ਬੰਦੇ ਨੂੰ, ਜਿਹਨੇ ਪੰਜਾਬ ਦੀ ਧਰਤੀ ਉੱਤੇ ਬੇਤਹਾਸ਼ਾ ਮਨੁੱਖੀ ਹੱਕਾਂ ਦਾ ਘਾਣ ਕੀਤਾ ਹੈ, ਉਸ ਕੇਸ ਵਿੱਚ ਇਹਨਾਂ ਨੂੰ ਚਲੋ ਅਦਾਲਤ ਨੇ ਜੋ ਸਜ਼ਾ ਦੇਣੀ ਸੀ ਦੇਤੀ, ਪਰ ਹੁਣ ਸਜ਼ਾ ਪੂਰੀ ਹੋਣ ਤੋਂ ਬਾਅਦ ਵੀ ਇਹ ਬੰਦਿਆਂ ਨਾਲ ਜੋ ਕੁਝ ਵਾਪਰ ਰਿਹਾ ਉਹ ਆਪਣੇ ਸਾਹਮਣੇ। ਇਸੇ ਮੁਲਕ ਦੇ ਵਿੱਚ ਆ ਜਿਹੜਾ ਪ੍ਰਦੀਪ ਕਲੇਰ ਆ, ਜਿਹਨੇ ਸਿੱਖਾਂ ਦੇ ਇਸ਼ਟ ਦੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਵਾਲੇ ਕੇਸ ਵਿੱਚ ਉਹਨੂੰ ਮਿੰਟਾਂ ਦੇ ਵਿੱਚ ਹੀ ਜ਼ਮਾਨਤ ਮਿਲ ਗਈ। ਉਹ ਤਾਂ ਇਹ ਸੋਚਦਾ ਹੋਣਾ ਵੀ ਮੈਂ ਐਵੇਂ ਲੁਕਦਾ ਫਿਰਦਾ ਰਿਹਾ, ਐਵੇਂ ਭੱਜਿਆ ਫਿਰਦਾ ਸੀ, ਇਹ ਤਾਂ ਗੱਲ ਹੀ ਕੁਛ ਨਹੀਂ। ਸੋ ਇੱਕ ਪਾਸੇ ਸਾਡੇ ਇਸ਼ਟ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਕਿੰਟਾਂ 'ਚ ਜ਼ਮਾਨਤਾਂ ਮਿਲ ਰਹੀਆਂ ਨੇ, ਦੂਜੇ ਪਾਸੇ ਸਿੱਖੀ ਦੀ ਸ਼ਾਨ ਵਧਾਉਣ ਵਾਲੇ ਤੇ ਦੁਸ਼ਟਾਂ ਪਾਪੀਆਂ ਦਾ ਸੰਘਾਰ ਕਰਨ ਵਾਲੇ ਉਹਨਾਂ ਨੌਜਵਾਨਾਂ ਨੂੰ, ਜਿਨ੍ਹਾਂ ਦੇ ਬਾਰੇ ਅਦਾਲਤ ਖੁਦ ਲਿਖਦੀ ਹੈ, ਜੱਜ ਨੇ ਲਿਖਿਆ, ਇਹਨਾਂ ਦੇ ਜੱਜ ਸੀ ਉਹ ਜਿਹਨੇ ਜੱਜਮੈਂਟ 'ਚ ਲਿਖਿਆ। ਤੋ ਜਿਹੜਾ ਕੁਛ ਇਸ ਮੌਕੇ ਸਾਡੇ ਇਹਨਾਂ ਜੁਝਾਰੂ ਸਿੰਘਾਂ ਨਾਲ ਵਾਪਰ ਰਿਹਾ, ਉਹਦੇ ਬਾਰੇ ਸਾਨੂੰ ਸਾਡੀ ਕੌਮ ਦੇ ਉਹਨਾਂ ਪੰਥਕ ਵਕੀਲਾਂ ਤੇ ਕੌਮ ਦੇ ਦਰਦੀ ਹੋਰ ਸਿੱਖ ਜਥੇਬੰਦੀਆਂ ਦੇ ਉੱਤੇ ਵੀ ਇਤਰਾਜ਼ ਕਰਨ ਦਾ ਮਾਨਵ ਆ ਕਿ ਉਹ ਆਪਣੀ ਜ਼ਿੰਮੇਵਾਰੀ ਸਹੀ ਤੇ ਸੁਚੱਜੇ ਤਰੀਕੇ ਨਾਲ ਨਹੀਂ ਨਿਭਾ ਰਹੇ। ਆਪਦੇ ਵੱਲੋਂ ਬਹੁਤਾ ਕੁਝ ਨਾ ਕਹਿਣ ਦੀ, ਹਾਂ ਅਸੀਂ ਸਿਰਫ ਇੰਨੀ ਗੱਲ ਕਹਿ ਕੇ ਹੀ ਅੱਗੇ ਲੰਘਣਾ ਚਾਹੁੰਦੇ ਆ ਕਿ ਭਾਈ ਇਹ ਆਮ ਬੰਦੇ ਨਹੀਂ ਹੈਗੇ, ਇਹ ਇੱਕ ਇਹੋ ਜਿਹਾ ਮਾਮਲਾ ਜਿਹਦੇ ਵੱਲ ਸਾਨੂੰ ਜਿਹੜੇ ਇਸ ਕੇਸ ਦੀ ਪੈਰਵਾਈ ਕਰਦੇ ਆ ਵਕੀਲ ਸਾਹਿਬਾਨ, ਉਹਨਾਂ ਨੂੰ ਖਾਸ ਉਚੇਚ ਨਾਲ ਧਿਆਨ ਦੇਣ ਦੀ ਲੋੜ ਸੀ। ਪਰ ਪਤਾ ਨਹੀਂ ਕਿਉਂ ਕੋਈ ਪੈਰਵਾਈ ਦੇ ਵਿੱਚ ਕਮੀ ਆ ਜਾਂ ਕੀ ਚੱਕਰ ਆ, ਇਹ ਤਾਂ ਹੁਣ ਵਾਹਿਗੁਰੂ ਜਾਣੇ, ਪਰ ਹੋਇਆ ਬਹੁਤ ਮਾੜਾ। ਅਜੇ ਅਸੀਂ ਇੰਜੀਨੀਅਰ ਗੁਰਮੀਤ ਸਿੰਘ ਵਾਲੇ ਮਾਮਲੇ ਦੇ ਵਿੱਚ ਆਪਾਂ ਚਰਚਾ ਕਰਦੇ ਕਰਾਉਂਦੇ ਸੀ, ਤੇ ਆ ਹੁਣ ਸ਼ਮਸ਼ੇਰ ਸਿੰਘ ਵਾਲੀ ਖਬਰ ਆ ਗਈ। ਹੋ ਸਕਦਾ ਹੈ ਕੱਲ ਕਲਾਂ ਨੂੰ ਕੋਈ ਹੋਰ ਇਸ ਤਰੀਕੇ ਦਾ ਕਿਸੇ ਹੋਰ ਸਿੰਘ ਬਾਰੇ ਆ ਜੇ। ਮੈਂ ਇਹਨਾਂ ਪਰਿਵਾਰਾਂ ਕੋਲੇ ਜਦੋਂ ਜਾਣਾ ਆਉਣਾ ਸ਼ੁਰੂ ਕੀਤਾ ਹੈ, ਉਦੋਂ ਬਹੁਤ ਆਰਥਿਕ ਤੌਰ ਤੇ ਮਾੜੇ ਹਾਲਾਤ ਸੀ ਇਹਨਾਂ ਪਰਿਵਾਰਾਂ ਦੇ, ਜਿੰਨਾ ਕਹਿ ਲਈਏ ਓਨਾ ਹੀ ਮਾੜਾ ਸੀ। ਬਾਹਰੋਂ ਅੰਦਰੋਂ ਸੰਗਤਾਂ ਦਾ ਦਸਵੰਧ ਆਉਣਾ, ਉਹ ਇਹਨਾਂ ਪਰਿਵਾਰਾਂ ਨੂੰ ਜਿੰਨੀ ਜਦੋਂ ਕੋਈ ਸੇਵਾ ਹੋਣੀ ਉਹ ਦੇ ਕੇ ਆਉਣੀ, ਤੇ ਉਦੋਂ ਕੋਈ ਬਹੁਤਾ ਜ਼ਿਆਦਾ ਚਰਚਾ ਕਰਕੇ ਵੀ ਰਾਜੀ ਨਹੀਂ ਸੀ। ਇਹ ਤਾਂ ਬਾਅਦ 'ਚ ਸੋਸ਼ਲ ਮੀਡੀਆ ਦਾ ਦੌਰ ਆਇਆ, ਤੇ ਜਦੋਂ ਮੈਂ ਜਾਣਾ ਉਦੋਂ ਭਾਈ ਗੁਰਮੀਤ ਸਿੰਘ ਇੰਜੀਨੀਅਰ ਦੇ ਮਾਤਾ ਜੀ ਨੇ ਜਦੋਂ ਡਿਗਰੀਆਂ, ਯੂਨੀਵਰਸਿਟੀ ਦੀ ਪੜ੍ਹਾਈ, ਉਹ ਸਾਰਾ ਕੁਝ ਦਿਖਾਉਣਾ, ਤੇ ਮਨ ਵਿੱਚ ਆਉਣਾ ਵੀ ਇਹ ਜੇਕਰ ਪੰਥ ਦਾ ਦਰਦ ਰੱਖਦਾ ਤਾਂ ਹੀ ਜੇਲ੍ਹ 'ਚ ਬੈਠਾ, ਨਹੀਂ ਇਹਦੇ ਵਰਗੇ ਹੀ ਹੋਰ ਜਿਹੜੇ ਨੇ ਉਹ ਆਰਾਮ ਨਾਲ ਨਿਆਣੇ ਪਾਲ ਰਹੇ ਨੇ, ਕੋਠੀਆਂ ਕਾਰਾਂ 'ਚ ਨਜ਼ਾਰੇ ਲੈਂਦੇ ਨੇ। ਤੇ ਉਦੋਂ ਹੀ ਮੈਂ ਇੱਕ ਕਵਿਤਾ ਜੀ ਲਿਖੀ ਸੀਗੀ ਵੀ ਦਿਲ ਤਾਂ ਸਾਡਾ ਵੀ ਕਰਦਾ ਸੀ ਨਜ਼ਾਰੇ ਲੈਣ ਨੂੰ, ਐਸ਼ਾਂ ਕਰਨ ਨੂੰ, ਪਰ ਕੌਮ ਦੇ ਮਨੁੱਖੀ ਹੱਕਾਂ ਦਾ ਘਾਣ ਹੁੰਦਾ ਦੇਖ ਕੇ ਸਾਤੋਂ ਰਿਹਾ ਨਹੀਂ। ਇਹਨਾਂ ਨੇ ਤਾਂ ਨਿਭਾਤੀ, ਆਪਾਂ ਕੀ ਕਰ ਰਹੇ ਹਾਂ, ਪੰਥ ਕੀ ਕਰ ਰਿਹਾ, ਕੌਮ ਉਹਦਾ ਕੋਈ ਫਰਜ਼। ਸਟੇਟ ਨੇ ਤਾਂ ਜ਼ੁਲਮ ਕਰਨ ਦੇ ਵਿੱਚ ਕਦੇ ਨਾ ਕਸਰ ਛੱਡੀ ਆ ਤੇ ਨਾ ਗਾਹਾਂ ਉਹਨਾਂ ਨੇ ਕੋਈ ਰਿਆਇਤ ਕਰਨੀ। ਆਪਾਂ ਕੀ ਕਰ ਰਹੇ? ਬਹੁਤ ਹੀ ਜ਼ਿਆਦਾ ਇਹ ਗੰਭੀਰ, ਅਹਿਮ ਤੇ ਸੰਵੇਦਨਸ਼ੀਲ ਮਸਲਾ ਹੈ। ਪਰ ਹੈਰਾਨੀ ਦੀ ਗੱਲ ਆ ਕਿ ਪਿਛਲੇ 5-6 ਦਿਨ ਤੋਂ ਮੇਰਾ ਇੱਕ ਮਿੱਤਰ ਆ ਵੀਰ ਅਮਰਜੀਤ ਸਿੰਘ ਬੜਗੁਜਰਾ, ਉਹ ਲੱਗਿਆ ਹੋਇਆ ਪਿੱਟ ਕੇ ਹੰਭ ਗਏ। ਅਸੀਂ ਵੀ ਆਪਦੇ ਵੱਲੋਂ ਜਿੰਨੀ ਕੁ ਆਵਾਜ਼ ਬੁਲੰਦ ਕਰ ਸਕਦੇ ਹਾਂ ਕਰ ਰਹੇ ਹਾਂ, ਪਰ ਕਿਸੇ ਨੂੰ ਆ ਹੀ ਨਹੀਂ ਰਿਹਾ ਹੈਗਾ ਵੀ ਬੇਅੰਤੇ ਬੁੱਚੜ ਦੇ ਕਾਂਡ ਵਿੱਚ ਇਹ ਸਿੱਖ ਅੰਦਰ ਜਾ ਰਹੇ ਨੇ। ਤੇ ਇਦੋਂ ਪਹਿਲਾਂ ਤੁਹਾਡੇ ਸਾਹਮਣੇ ਆ, ਜਦੋਂ
गुरु नानक पातशाह जी का पहली पातशाही जी का 550 साला मनाया सुल्तानपुर लोधी उधर प्रोग्राम सीगा। बड़ा सिखा नूं इस गल ते होया भी लै भी नोटिफिकेशन हो गया, मोदी सरकार ने तो कमाल करती। अज वो दगड़ दल्ले जिहड़े हर वेले कहंदे रहिंदे जी मोदी सिखां दा बड़ा बहुत चंगी इज्जत करदा ते बड़ियां बड़ियां पग्गां बन के उत्थे मोदी दे गुण गाउंदे रहिंदे है। एक किताब जी छापी फिरदे आ जिहदे विच मोदी नूं बड़ा घैंट दिखाया होया भी वो तां सिੱਖੀ दी सिखां दी कदर बड़ी करदा ते उन्हां ने कदे नहीं पुछया हैगा भी तुसीं लिख के ਆਪਾਂ ਤਾਂ ਮੂੰਹ ਚੋਂ ਕੱਢੀ ਹੋਈ ਗੱਲ ਤੋਂ ਮੁੱਕਰ ਜੇ ਬੰਦਾ ਉਹਨੂੰ ਆਪਾਂ ਕਹਿ ਦਿੰਦੇ ਆ ਤੂੰ ਕੋਈ ਬੰਦਾ। ਇਹ ਲਿਖ ਕੇ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਵੀ ਇਹ ਸਾਰੇ ਸਿੰਘ ਜਿਹੜੇ ਨੇ ਨਾਂ ਜਾਰੀ ਹੋਏ ਤੇ ਉਹ ਕਿਸੇ ਨੂੰ ਕਦੇ ਉਹਨਾਂ ਨੂੰ ਕੁਝ ਨਹੀਂ ਉਹਦਾ ਫਾਇਦਾ ਹੋਇਆ ਜਿਹੜਾ ਸਿੰਘਾਂ ਦੇ ਨਾਂ ਤੋਂ ਲਿਖ ਕੇ ਉਹਨਾਂ ਨੇ ਨੋਟੀਫਿਕੇਸ਼ਨ ਜਾਰੀ ਕੀਤਾ। ਤੇ ਕਦੇ ਕਿਸੇ ਮਾਈ ਦੇ ਲਾਲਪੁਰੇ ਮਨਜਿੰਦਰ ਸਰਸੇ ਹੁਣੀ ਸਰਚਾਂਦ ਸਿੰਘ ਹੁਣੀ बड़ा इन्हों बड़िया जो गए ना बीजेपी च बड़िया फड़ा मारिया भी असी जी बस चक देंगे असी ऐ कर देंगे वो कर देंगे ते वो कुछ नहीं होता फायदा। तो कहण तो भाव कि एक पासे तां दुश्मन जिहड़ा है दुश्मन बात करे अणहोनी, वो तां बेअंते बुचड़ दे पोते रवनीत नूं बीजेपी ज्वाइन करा के उहनूं लुधियाणे तो चोणां लड़ाउण नूं फिरदे, उन्हां तों आपां की भालदे। पर आपां आपदी कौम दी आपदे पक्ष दी गल दुनिया च लिजा कित्थे रहे। हुण तिकर इस मसले उत्ते अंतरराष्ट्रीय पद्धर दे उत्ते इंटरनेशनल प्लेटफार्मां ते रौला पैना चाहीदा सी। इह तां चाहे चंगा कहो चाहे माड़ा कहो जी, वो तां गुरबख्श सिंह ने उदों भुख हड़ताल रख के इस मुद्दे नूं, हालांकि असीं जदों मेरे कोल आया सी मैं भी उहनूं कहा सी उदों गुरबख्श सिंह, पर नहीं उस सिंह ने कमाल करती, किड्डा वड्डा उन्हें संघर्ष वड्डा खड़ा करता, कौम का भी पूरा साथ सहयोग मिलिया ते बादल किया ने पिठ च छुरा मारिया, जथेदारां नूं मूहरे ला के झूठ तूफान बोल के वो सारा मोर्चा सैबोटैज करता, मुड़ के गल बनी हुई। तो कुल मिला के एक पासे सिखां दे उत्ते जेल੍ਹਾਂ ते नजरबंद सिखां दे मसले समेत बेअंत मसलियां दे राही जो कुछ हो रहा वो बड़ा दुखदाई आ। दूजे पासे साडी कौम का की हाल आ वो अपने तो ही चर्चा करते। कल संजय सिंह नूं जमानत मिली शराब घोटाले विच जिहड़ा चलदा चक्कर, अज केजरीवाल दे लई अदालत विच बहसबाजी हुई वकीलां दी, ते जिस तरीके की बहसबाजी हुई आ ते कल दे उत्ते फैसला रख लिया है रिजर्व अदालत ने। सारिਆਂ ਨੂੰ ਇਹ लगदा भी हो सकता केजरीवाल ਨੂੰ भी रिहाई मिली, लगदा हो सकता ना होवे, पर इस मौके तक जिहड़ा माहौल अदालत दे विच दलीलबाजी तर्क जो कुछ दिते गए है उहदे हिसाब नाल लोकां नूं लगदा है। एक पासे तां केजरीवाल वर्गे संजय सिंह वर्गे जां इस तो वड्डियां गल्लां जे करिए आपां नित चर्चा करदे आ, समझौता बलास्ट कांड जिहदे विच 60-70 बंदे मारे गए सी, वो सारे दे कासे वो जिहड़ा साधु सी असीमानंद उहने अखबारां मैगजीनां नूं इंटरव्यू दे के कहा भी असीं मारे आ। वो सारिਆਂ ਨੂੰ बरी करा के किधरे साधवी प्रज्ञा कर्नल पुरोहित वर्गिਆਂ ਨੂੰ ऐशा कराईਆਂ जा रहीਆਂ ने ते साडी कौम दे बंदिਆਂ ਨੂੰ ही टंगिया जा रहा। ये जिहड़ा सारा कुछ चल रहा ਇਹਦੇ बारे ਅਸੀਂ क्यों कल्पदे आ ते इस वेले जो माहौल बनया होया वो साडे ख्यालां दे पद्धर दा क्यों नहीं, ਇਹਦੇ बारे जदों सोचदे आ तां मन विच ਇਹ आउंदा कि असल विच वापरिया ਇਹ है कि 1978 ਦੇ ਸਾਕੇ ਤੋਂ ਬਾਅਦ उस वेले दे सिखां ने जिस तरीके दा माहौल सिरजिया ਉਹਦੀ करके अगले 10-15 सालां दे विच ਜਿਹੜੇ सिख 1978 मौके 10-12 सालां दे सी उन्हां दे मनां उत्ते एक असर पिया, पंथ प्रस्ती दी कौम प्रस्ती दी भावना नूं जाग लगी। धर्म युद्ध मोर्चे दौरान एक माहौल सिरजिया गया कि किवें साडे हक्कां दी किवें साडे उत्ते जुल्म हो रहा। ये सारे कासे करके 1984 दे दरबार साहिब दे हमले तक आउंदियां सिख कौम दे अंदर एक जिम्मेवारी दा एक कौम प्रस्ती दा मादा जिहड़ा सी वो भरिया गया।
ਤੇ ਜਿੱਦਣ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਬਾਅਦ ਵਿੱਚ ਉਹ ਸਿੱਖ ਜਿਹੜੇ ਹੋ ਸਕਦਾ ਪਹਿਲੋਂ ਬਹੁਤ ਸਾਰੀਆਂ ਘਾਟਾਂ ਕਮਜ਼ੋਰੀਆਂ ਊਣਤਾਈਆਂ ਦੇ ਮਾਰੇ ਹੋਣ, ਹੋ ਸਕਦਾ ਧਰਮ ਯੁੱਧ ਮੋਰਚੇ ਬਾਰੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਬਾਰੇ, ਜਾਂ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਕੇ ਕੌਮ ਦੀ ਅਗਵਾਈ ਕਰਨ ਵਾਲਿਆਂ ਬਾਰੇ ਨੈਗੇਟਿਵ ਖਿਆਲ ਰੱਖਦੇ ਹੋਣ, ਪਰ ਉਹਨਾਂ ਨੇ 1984 ਦੇ ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਇਹ ਮੰਨ ਲਿਆ ਕਿ ਅਸੀਂ ਗਲਤ ਸੀ ਤੇ ਜਿਹੜੇ ਇਹ ਗੱਲ ਕਰ ਰਹੇ ਨੇ ਇਹ ਬਿਲਕੁਲ ਸਹੀ ਕਰ ਰਹੇ ਆ। ਦਿੱਲੀ ਬੜੀ ਮਾੜੀ ਸਾਬਤ ਹੋਈ ਆ। 1947 ਤੋਂ 1984 ਤੱਕ ਆਉਂਦਿਆਂ ਆਉਂਦਿਆਂ ਸਾਨੂੰ ਜਿਹੜੇ ਕੁਛ ਇਹ ਦਿਖਾ ਰਹੇ ਨੇ ਆਪਾਂ ਨੂੰ ਕੁਛ ਕਰਨਾ ਪਊ। ਸੋ 1978 ਤੋਂ ਸਾਡੇ ਪੁਰਖਿਆਂ ਸਾਡੇ ਸੂਝਵਾਨ ਸਿਆਣਿਆਂ ਨੇ ਜਿਹੜਾ ਮਾਹੌਲ ਸਿਰਜਿਆ, ਜੋ ਆਲੇ ਦੁਆਲੇ ਵਿੱਚ ਚੀਜ਼ਾਂ ਆਈਆਂ, ਉਹਦੀ ਕਰਕੇ 1984 ਤੋਂ ਬਾਅਦ ਜਿਹੜੀ ਜਵਾਨੀ ਸੀ, ਜਿਹੜੀ ਉਸ ਮੌਕੇ 20 ਤੋਂ 40 ਸਾਲ ਦੇ ਵਿਚਾਲੇ ਉਮਰ ਸੀ ਸਾਡੀ, ਜਿਹਦੇ ਬਾਰੇ ਭਾਰਤ ਸਰਕਾਰ ਨੇ ਬਾਤਚੀਤ ਪਰਚੇ ਵਿੱਚ ਠੋਕ ਵਜਾ ਕੇ ਲਿਖਿਆ ਸੀ ਕਿ ਆਪਰੇਸ਼ਨ ਬੋਡਰੋਜ, ਜਿਹਨੂੰ ਕਹਿੰਦੇ ਆਪਰੇਸ਼ਨ ਬਲੂ ਸਟਾਰ ਦਾ ਕਹਿੰਦੇ ਆ ਨਾ, ਦਰਬਾਰ ਸਾਹਿਬ ਤੇ ਉੱਤੇ ਘੱਲੂ ਘਾਰੇ ਨੂੰ ਇੱਕ ਆਪਰੇਸ਼ਨ ਬੋਡਰੋਜ ਬਣਾਇਆ ਸੀ। ਉਹ ਇਹ ਸੀ ਵੀ 20 ਤੋਂ 35 ਸਾਲ ਦੇ ਵਿਚਾਲੇ ਪੰਜਾਬ ਦੇ ਪਿੰਡਾਂ 'ਚ ਕਿਸੇ ਨੂੰ ਛੱਡਣਾ ਨਹੀਂ। ਇਹ ਤਾਂ ਕੁਦਰਤੋਂ ਧਾਰਮੀ ਫੌਜੀਆਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲੇ ਦੀ ਖਬਰ ਸੁਣ ਕੇ ਬਗਾਵਤ ਕਰਤੀ। ਉਸ ਬਗਾਵਤ ਦਾ ਇਹਨਾਂ ਨੂੰ ਚੇਤਾ ਹੀ ਨਹੀਂ ਸੀ। ਤੇ ਜਦੋਂ ਸਾਰੇ ਪੰਜਾਬ ਤੋਂ ਬਾਹਰਲੇ ਪਾਸਿਓਂ ਫੌਜੀਆਂ ਦੀ ਬਗਾਵਤ ਦਾ ਸਿੱਖ ਫੌਜੀਆਂ ਦੇ ਵੱਲੋਂ ਬੈਰਕਾਂ ਛੱਡਣ ਦਾ ਪਤਾ ਲੱਗਿਆ, ਇਹਨਾਂ ਨੂੰ ਉਹ ਆਰਡਰ ਵਾਪਸ ਲੈਣਾ ਪਿਆ, ਮਨਸੂਖ ਕਰਨਾ ਪਿਆ, ਜਿਹੜਾ ਸਿੱਖਾਂ ਦੇ ਉੱਤੇ ਇਹ ਸੀਗਾ ਵੀ ਆਪਾਂ ਜ਼ੁਲਮ ਕਰਾਂ, ਦੂਜਾ ਇਹਨਾਂ ਦੇ 20 ਸਾਲ ਤੋਂ ਲੈ ਕੇ 35 ਸਾਲ ਦੇ ਵਿਚਾਲੇ ਸਾਰੇ ਮਾਰਨੇ ਫੜਨੇ। ਪਰ ਬਹੁਤ ਸਾਰੇ ਉਦੋਂ ਬਾਰਡਰ ਪਾਰ ਕਰ ਗਏ। ਉਹ ਜਿਹੜਾ ਆਪਰੇਸ਼ਨ ਬੋਡਰੋਜ ਸੀ, ਜਿਹਦਾ ਨਿਸ਼ਾਨਾ 20 ਤੋਂ 35 ਸਾਲ ਦੇ ਵਿਚਾਲੇ ਸਿੱਖ ਜਵਾਨੀ ਸੀ, ਉਸੇ ਸਿੱਖ ਜਵਾਨੀ ਨੇ 1984 ਤੋਂ ਬਾਅਦ ਪੰਥ ਦੀ ਲੜਾਈ ਲੜੀ, ਕੌਮ ਦੀ ਲੜਾਈ ਲੜੀ। ਇੱਕ ਆਪਰੇਸ਼ਨ ਸ਼ਾਂਤੀ ਦਾ ਵੀ ਜ਼ਿਕਰ ਕਰਨਾ ਬਣਦਾ। ਉਹ ਇੱਥੇ ਬਹੁਤ ਸਾਰੀਆਂ ਕਿਤਾਬਾਂ ਦੇ ਵਿੱਚ ਹੁਣ ਗੱਲ ਸਾਰਿਆਂ ਦੇ ਸਾਹਮਣੇ ਆ ਚੁੱਕੀ ਆ ਕਿ ਇੰਦਰਾ ਨੇ ਇੱਕ ਪਲਾਨ ਬਣਾਇਆ ਸੀ ਕਿ ਜਦੋਂ 1984 ਦੇ ਵਿੱਚ ਅਕਤੂਬਰ ਨਵੰਬਰ ਦੇ ਵਿੱਚ ਨਨਕਾਣਾ ਸਾਹਿਬ ਦੇ ਵਿੱਚ ਸਿੱਖ ਜਥਾ ਲੈ ਕੇ ਜਾਂਦੇ ਆ, ਜਾਂ ਭਾਰਤ ਵਿੱਚ ਜਾਂ ਦੁਨੀਆ ਭਰ ਦੇ ਵਿੱਚ ਪਹਿਲੀ ਪਾਤਸ਼ਾਹੀ ਦਾ ਪ੍ਰਕਾਸ਼ ਪੁਰਬ ਮਨਾਉਂਦੇ ਆ, ਉਦੋਂ ਪਾਕਿਸਤਾਨ ਨਾਲ ਜੰਗ ਦਾ ਛੇੜਾ ਜਾਂ ਛੇੜ ਕੇ ਇੱਕ ਵਾਰੀ ਫੌਜਾਂ ਪਿੱਛੇ ਕਰ ਲਾਂਗੇ। ਜਦੋਂ ਭਾਰਤੀ ਫੌਜ ਪਿੱਛੇ ਹਟੀ ਦੇਖੀ ਤਾਂ ਪਾਕਿਸਤਾਨ ਦੀ ਫੌਜ ਸ਼ਾਇਦ ਅੱਗੇ ਨੂੰ ਵਧੂ ਪੰਜਾਬ ਵਾਲੇ ਬਾਰਡਰ ਤੋਂ। ਜਦੋਂ ਅੱਗੇ ਵਧੂ ਤੇ ਆਪਾਂ ਰੌਲਾ ਪਾ ਦਿਆਂਗੇ ਵੀ ਦੇਖੋ ਜੀ, ਦਰਬਾਰ ਸਾਹਿਬ ਦੇ ਹਮਲੇ ਕਰਕੇ ਸਿੱਖਾਂ 'ਚ ਪਹਿਲਾਂ ਹੀ ਨਾਰਾਜ਼ਗੀ ਸੀ, ਇਹ ਪਾਕਿਸਤਾਨ ਨਾਲ ਰਲ ਗਏ ਨੇ ਤੇ ਪਾਕਿਸਤਾਨ ਨਾਲ ਰਲਣ ਤੋਂ ਬਾਅਦ ਇਹ ਸਿੱਖ ਹੁਣ ਗਦਾਰ ਹੋ ਗਏ। ਸੋ ਸਾਰੇ ਮੁਲਕ ਦੇ ਵਿੱਚ ਜਿੱਥੇ ਵੀ ਕੋਈ ਸਿੱਖ ਮਿਲਦਾ ਇਹਨਾਂ ਦਾ ਭੜਾਂਗਾ ਕੀਤਾ ਜਾਂਦਾ। ਇਹੋ ਜਿਹੀ ਘਿਨਾਉਣੀ ਘਟੀਆ ਜਿਹੜੀ ਪਲੈਨਿੰਗ ਸੀ, ਸਾਜ਼ਿਸ਼ ਸੀ, ਆਪਰੇਸ਼ਨ ਸ਼ਾਂਤੀ ਉਹਦਾ ਕਹਿੰਦੇ ਨਾਂ ਰੱਖਿਆ ਹੋਇਆ ਸੀ, ਉਹਦੇ ਬਾਰੇ ਪਤਾ ਲੱਗ ਗਿਆ। ਜਿਹੜੇ ਆਪਣੇ ਸਰਦਾਰ ਬੇਅੰਤ ਸਿੰਘ, ਸਰਦਾਰ ਸਤਵੰਤ ਸਿੰਘ ਤੇ ਹੋਰ, ਉਹਨਾਂ ਨੇ ਫਿਰ ਕੰਡਾ ਕੱਢਤਾ ਪਹਿਲਾਂ ਹੀ ਉਹਦਾ ਵੀ ਤੂੰ, ਉਹ ਪੂਰੀ ਤਿਆਰੀ ਨਹੀਂ ਸੀ ਉਦੋਂ। ਜੇ ਕਿਤੇ ਪੂਰੀ ਤਿਆਰੀ ਨਾਲ ਕਾਰਵਾਈ ਹੁੰਦੀ ਤਾਂ ਕਿੰਨਾ ਨੁਕਸਾਨ ਹੋਣਾ। ਹੁਣ ਤਾਂ ਕੱਚੀ ਤਿਆਰੀ ਵਿੱਚ ਆਪਣਾ ਇੰਨਾ ਕੁ ਨੁਕਸਾਨ ਹੋਇਆ ਜਿਹੜਾ ਹੋਇਆ। ਖੈਰ, ਗੱਲ ਜਿਹੜੀ ਆਪਾਂ ਕਰ ਰਹੇ ਆ ਉਹ ਇਹ ਆ ਕਿ 1978 ਤੋਂ ਲੈ ਕੇ 1984 ਤੱਕ ਸਾਡੇ ਬਜ਼ੁਰਗਾਂ ਨੇ ਇੱਕ ਮਾਹੌਲ ਸਿਰਜਿਆ। ਉਸ ਮਾਹੌਲ ਦੇ ਕਰਕੇ ਅਸੀਂ ਇਹੋ ਜਿਹੇ ਸਿੱਖ ਮੈਦਾਨ ਵਿੱਚ ਹੱਸ 18ਵੀਂ ਸਦੀ ਵਾਲਾ ਇਤਿਹਾਸ ਦੁਹਰਾਉਂਦੇ ਦੇਖੇ, ਜਿਨ੍ਹਾਂ ਨੇ ਧਰਮ ਹੇਤ ਸੀਸ ਵਾਰੇ, ਜਿਨ੍ਹਾਂ ਨੇ ਪੰਥ ਦੀ ਲੜਾਈ ਲੜੀ, ਜਿਨ੍ਹਾਂ ਨੇ ਕੌਮ ਦੀ ਚੜ੍ਹਦੀ ਕਲਾ ਲਈ ਹੱਸ ਕੇ ਕੁਰਬਾਨੀਆਂ ਕੀਤੀਆਂ। ਔਰ ਉਹ 1995 ਤੱਕ ਜਦੋਂ ਸਾਰਾ ਚੱਲ ਰਿਹਾ ਸੀ, ਉਸ ਮੌਕੇ ਦਿੱਲੀ ਦਰਬਾਰ ਵਾਲੇ ਇਹ ਸੋਚ ਰਹੇ ਸੀ ਕਿ ਜੇਕਰ ਇਸ ਤਰੀਕੇ ਦੇ ਸਿੱਖ ਲਗਾਤਾਰ ਆਉਂਦੇ ਰਹੇ, ਅਸੀਂ ਤਾਂ ਪੱਟੇ ਜਾਵਾਂਗੇ। ਇੰਡੀਆ ਨੂੰ ਤਾਂ ਆ ਜਿਹੜਾ 5-7 ਹਜ਼ਾਰ ਮੈਦਾਨ ਵਿੱਚ ਆਇਆ ਇਹੀ ਬਾਣੀ ਪਾਈ ਫਿਰਦਾ, ਤੇ ਜੇ ਇਹ ਪੁਸ਼ਤਦਾਰ ਪੁਸ਼ਤ ਇਹੀ ਚੱਲਦਾ ਰਹੇ। ਸੋ ਉਹਨਾਂ ਨੇ ਉਦੋਂ ਹੀ ਇਹ ਏਜੰਡਾ ਅਪਣਾ ਲਿਆ ਕਿ ਸਿੱਖਾਂ ਦੀ ਅਗਲੀ ਪੀੜ੍ਹੀ ਨੂੰ ਕਰਾਹੇ ਪਾਉਣਾ, ਬਾਣੀ ਤੇ ਬਾਣੇ ਨਾਲੋਂ ਤੋੜਨਾ, ਇਤਿਹਾਸ ਨਾਲੋਂ ਤੋੜਨਾ, ਸਿਧਾਂਤ ਨਾਲੋਂ ਤੋੜਨਾ। ਸੋ ਸਾਡੇ ਸਾਹਮਣੇ ਆ ਕਿ ਜਿਉਂ-ਜਿਉਂ ਖਾੜਕੂ ਲਹਿਰ ਦਾ ਗ੍ਰਾਫ ਘਟ ਰਿਹਾ ਸੀ 1990-91 ਤੋਂ ਬਾਅਦ, ਨਾਲ ਦੀ ਨਾਲ ਥਾਂ-ਥਾਂ ਦੇ ਉੱਤੇ ਸਾਧ ਬਾਬੇ ਪੈਦਾ ਹੋ ਰਹੇ ਸੀ।
ਡੇਰੇਦਾਰ ਦੇਹਧਾਰੀ ਗੁਰੂ ਡੰਮ। ਚੇਤੇ ਕਰੋ 1984 ਤੋਂ 1990-91 ਤੱਕ ਥਾਂ ਥਾਂ ਤੇ ਰਹਿਣ ਸਵਾਈ ਕੀਰਤਨ ਹੋਇਆ ਕਰਦੇ ਸੀ। ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਦੇ ਜਥੇ ਵੱਲੋਂ ਜੋ ਰਹਿਣ ਸਵਾਈ ਕੀਰਤਨਾਂ ਦੀ ਇੱਕ ਪਰੰਪਰਾ ਚਲਾਈ ਹੋਈ ਹੈ, ਤੇ ਕੀਰਤਨ ਦਰਬਾਰ ਹੋਣੇ, ਕਦੇ ਕਦੇ ਕਿਹੜੇ ਰਾਗੀ ਦਾ, ਕਦੇ ਕਿਹੜੇ ਕੀਰਤਨੀਏ ਸਿੰਘ ਦਾ ਕਿਤੇ ਕੋਈ ਸਮਾਗਮ ਹੋਣਾ, ਤੇ ਸਿੱਖਾਂ ਨੇ ਉੱਥੇ ਪਹੁੰਚਣਾ। ਹਰ ਸਾਲ ਦਸ਼ਮੇਸ਼ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਪੁਰਬ ਹੈ ਉਹ ਮਨਾਉਣ ਦੇ ਲਈ ਸੰਗਤਾਂ ਲੁਧਿਆਣੇ ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ, ਉਸ ਸਮਾਗਮ ਦੇ ਵਿੱਚ ਹਜ਼ਾਰਾਂ ਸਿੱਖ ਅੰਮ੍ਰਿਤ ਛਕਣ ਵਾਲੇ ਪਹੁੰਚਦੇ ਹੁੰਦੇ ਸੀ। ਸਿੱਖੀ ਦੀ ਚੜ੍ਹਦੀ ਕਲਾ ਵਾਲਾ ਉਹ ਮਾਹੌਲ ਸੀ। ਇਹੀ ਮਾਹੌਲ ਬਾਣੀ ਤੇ ਬਾਣੇ ਨਾਲ ਜੋੜਨ ਵਾਲਾ ਦਿੱਲੀ ਨੂੰ ਚੰਗਾ ਨਹੀਂ ਸੀ ਲੱਗਦਾ, ਨਾਗਪੁਰ ਨੂੰ ਚੰਗਾ ਨਹੀਂ ਸੀ ਲੱਗਦਾ। ਸੋ ਉਹਨਾਂ ਦਿਨਾਂ ਦੇ ਵਿੱਚ ਹੀ ਰਾਸ਼ਟਰੀ ਸਿੱਖ ਸੰਗਤ ਬਣਾਈ ਗਈ, ਰਾਸ਼ਟਰੀ ਸਿੱਖ ਸੰਗਤ, ਕਿ ਸਿੱਖਾਂ ਦੇ ਵਿੱਚੋਂ ਇਹੋ ਜਿਹੇ ਬੰਦੇ ਪੱਟੋ ਜਾਂ ਨਕਲੀ ਸਿੱਖ ਤਿਆਰ ਕਰੋ ਜਿਹੜੇ ਸਿੱਖਾਂ ਨੂੰ ਗੁੰਮਰਾਹ ਕਰਨ, ਤੇ ਵਿੱਚ ਹੀ ਗਾਉਣ ਵਾਲਿਆਂ ਨੂੰ, ਜਿਹੜਾ ਆਪਾਂ KPS ਗਿੱਲ ਦਾ ਅਸੱਭਿਆਚਾਰਕ ਏਜੰਡਾ ਕਹਿੰਦੇ ਉਹ ਦਿੱਲੀ ਤੋਂ ਆਇਆ ਸੀ ਏਜੰਡਾ। ਇਵੇਂ ਹੀ ਜਿਹੜੇ ਡੇਰੇਦਾਰ ਸਾਧ, ਸਰਸੇ ਵਾਲਾ, ਭਨਿਆਰੇ ਵਾਲਾ, ਫਲਾਨੇ ਵਾਲਾ, ਧਮਕਾਨੇ ਵਾਲਾ, ਫਿਰ ਵਿੱਚ ਹੀ ਸਾਧ ਬਾਬੇ। ਸੋ ਕੁੱਲ ਮਿਲਾ ਕੇ ਖਾੜਕੂ ਲਹਿਰ ਤੋਂ ਬਾਅਦ ਆਮ ਤੌਰ ਦੇ ਉੱਤੇ ਜਦੋਂ ਕਿਸੇ ਕੌਮ ਦੇ ਉੱਤੇ ਜਾਂ ਕਿਸੇ ਘਰ ਦੇ ਉੱਤੇ ਬਹੁਤ ਸੰਕਟ ਦਾ ਸਮਾਂ ਹੋਵੇ, ਉਹ ਧਰਮ ਦੀ ਸ਼ਰਨ ਲੈਂਦਾ। ਸੋ ਅਸੀਂ ਆਪਦੇ ਅੱਖੀ ਦੇਖਿਆ ਕਿ ਜਦੋਂ ਡੇਰੇਦਾਰ ਸਾਧਾਂ ਦੇ ਦੀਵਾਨ ਲੱਗਣੇ ਸ਼ੁਰੂ ਹੋਏ ਪਿੰਡਾਂ 'ਚ, ਤੇ ਲੋਕਾਂ ਨੇ ਟਰਾਲੀਆਂ ਭਰ ਭਰ ਕੇ ਉੱਥੇ ਜਾਣਾ, ਕਿਉਂਕਿ ਖਾੜਕੂ ਲਹਿਰ ਦੌਰਾਨ ਜੋ ਜ਼ੁਲਮ ਹੋਇਆ ਸੀ ਉਹਦੇ ਝੰਬੇ ਹੋਏ ਮਨ ਨੂੰ ਕੋਈ ਢਾਰਸ ਚਾਹੀਦਾ ਸੀ। ਉੱਥੇ ਇਹਨਾਂ ਸਾਧਾਂ ਨੇ ਚਿੱਟੇ ਚੋਲੇ ਪਾ ਕੇ ਚਿਮਟੇ ਘਮਾਉਣੇ ਤੇ ਬੜੀਆਂ ਬਾਤਾਂ ਸੁਣਾਉਣੀਆਂ, ਉਹ ਸੁਣਨ ਨੂੰ ਕੰਨ ਨੂੰ ਵਧੀਆ ਲੱਗਦੀਆਂ ਸੀ। ਤੇ ਉਹ ਸਾਰਾ ਕੁਝ ਅਸਲ ਵਿੱਚ ਕੀ ਸੀ, ਸਿੱਖਾਂ ਦੇ ਅੰਦਰ ਉਸ ਬ੍ਰਾਹਮਣਵਾਦ ਦੀ ਜੜ ਲਾਉਣੀ, ਜਿੱਤੋਂ ਗੁਰੂ ਸਾਹਿਬ ਨੇ ਸਾਨੂੰ ਤੋੜਿਆ, ਜਿਹਦੇ ਬਾਰੇ ਸਾਨੂੰ ਹੁਕਮ ਕੀਤਾ ਕਿ ਜਬ ਲਗ ਖਾਲਸਾ ਰਹੇ ਨਿਆਰਾ, ਤਬ ਲਗ ਤੇਜ ਦਿਉ ਮੈਂ ਸਾਰਾ, ਜਬ ਜੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂ ਇਨਕੀ ਪ੍ਰਤੀ। ਉਸ ਰਾਹ ਸਾਨੂੰ ਫੇਰ ਤੋੜਨ ਦੇ ਲਈ ਜਾਂ ਜ਼ਿਆਦਾ ਡੇਰੇਦਾਰ ਸਾਧਾਂ ਦੇ ਮਤਲਬ ਚੇਲੇ ਬਣ ਜਾਓ, ਜਾਂ ਫਿਰ ਤਰਕਹੀਣ ਬਿਲਕੁਲ ਜਿਹੜੇ ਆ ਮਿਸ਼ਨਰੀ ਰਾਣਾ ਲੈ ਕੇ ਆਇਆ ਸਾਨੂੰ ਸਿੱਖੀ, ਬਿਲਕੁਲ ਹੀ ਇੱਕ ਦੋ ਤਰ੍ਹਾਂ ਦੀ ਸਿੱਖੀ ਸਾਡੇ ਸਾਹਮਣੇ ਖਾੜਕੂ ਬਾਅਦ ਤੋਂ ਬਾਅਦ ਪਰੋਸੀ ਗਈ। ਜਾਂ ਤਾਂ ਬਿਲਕੁਲ ਹੀ ਤਰਕਸ਼ੀਲਾਂ ਵਾਲੀ, ਕਾਮਰੇਡ ਜਾਂ ਨਾਸਤਕ ਬਣਾਉਣ ਵਾਲੀ ਸਿੱਖੀ, ਜਾਂ ਬਿਲਕੁਲ ਹੀ ਅੰਧ ਵਿਸ਼ਵਾਸੀ ਬਣਾਉਣ ਵਾਲੀ ਸਿੱਖੀ। ਤੇ ਇਸ ਵੇਲੇ ਇਸ ਤਰ੍ਹਾਂ ਦੇ ਬੇਅੰਤ ਸਿੱਖ ਜਿਹੜੇ ਨੇ 50 ਸਾਲ ਦੀ ਉਮਰ ਵਾਲੇ ਤੁਸੀਂ ਦੇਖ ਸਕਦੇ ਹੋ, ਬੜੇ ਸੋਸ਼ਲ ਮੀਡੀਆ ਤੇ ਦਰਸ਼ਨ ਹੁੰਦੇ ਆ, ਇਹੋ ਜਿਹੀਆਂ ਜਵਲੀਆਂ ਮਾਰਦੇ ਆ ਕਈ, ਬਈ ਉਹ ਕਈ ਸਿਰੇ ਦੇ ਨਾਸਤਕ ਬਣੇ ਫਿਰਦੇ ਆ, ਕਈ ਸਿਰੇ ਦੇ ਇਹੋ ਜਿਹੇ ਆਸਤਕ ਵੀ ਤੌਬਾ ਕਰ ਜੇ ਬੰਦਾ ਇਹੋ ਜਿਹੀਆਂ ਗੱਲਾਂ ਕਰਦੇ। ਖੈਰ, ਫਿਰ ਉਸ ਦੌਰ ਵਿੱਚ 1995 ਤੋਂ ਬਾਅਦ ਜਦੋਂ ਬਿਆੰਤੇ ਬੁੱਚਣ ਵਾਲਾ ਕਾਂਡ ਤੇ ਜਦੋਂ ਬਾਦਲ ਸਾਹਿਬ ਦਾ ਰਾਜ ਭਾਗ ਆਇਆ, ਫਿਰ ਤਾਂ RSS ਨੂੰ ਤੇ ਹੋਰ ਐਂਟੀ ਸਿੱਖ ਧਿਰਾਂ ਨੂੰ, ਪਲੇਟਫਾਰਮਾਂ ਨੂੰ, ਇੱਥੇ ਇੱਕ ਚੰਡੀਗੜ੍ਹ ਦੇ ਵਿੱਚ ਕ੍ਰਿਡ ਕਰਕੇ ਆਰਗੇਨਾਈਜੇਸ਼ਨ ਆ, ਪਲੇਟਫਾਰਮ ਹੈ, ਜਿਹੜਾ ਕਿ ਸਰਦਾਰ ਅਜਮੇਰ ਸਿੰਘ ਨੇ ਆਪਦੀ ਕਿਤਾਬ ਆ ਜਿਹੜੀ ਸਿੱਖਾਂ ਦੀ ਸਿਧਾਂਤਕ ਘੇਰਾਬੰਦੀ, ਉਹਦੇ 'ਚ ਵੀ ਉਹਦਾ ਬੜਾ ਖੁੱਲ ਕੇ ਦੱਸਿਆ ਵੀ ਕੀ ਉਹਦਾ ਹਿਸਾਬ ਕਿਤਾਬ। ਉਹਦੇ ਵਿੱਚ ਇਹੀ ਪਤਾ ਲੱਗਦਾ ਕਿ ਸਿੱਖਾਂ ਦੀਆਂ ਮਾਨਸਿਕ ਦੁਵਿਧਾਵਾਂ ਨੂੰ ਫੜ ਕੇ, ਸਿੱਖਾਂ ਦੇ ਮਨੋਦਸ਼ਾ ਦੇ ਹਿਸਾਬ ਨਾਲ ਉਹਨਾਂ ਨੂੰ ਡੀਰੇਲ ਕਰਕੇ, ਉਹਨਾਂ ਨੂੰ ਕਰਾਹੇ ਪਾ ਕੇ ਇੰਡੀਅਨ ਨੈਸ਼ਨਲਿਜ਼ਮ ਦਾ ਝੋਲਾ ਚੁਕਾਉਣ ਦੇ ਲਈ ਜੋ ਕੁਝ ਕਿਵੇਂ ਕੀਤਾ, ਉਹ ਸਾਰਾ ਕੁਝ ਉਹਦੇ 'ਚ ਆਉਂਦਾ। ਉਹ ਜਦੋਂ ਇਹ ਸਾਰਾ ਕੁਝ ਚੱਲ ਰਿਹਾ ਸੀ, ਇਹ ਦਿੱਲੀ ਵਾਲਿਆਂ ਨੂੰ ਪਤਾ ਸੀ ਕਿ ਅਸੀਂ ਸਾਰੀ ਦੀ ਸਾਰੀ ਕੌਮ ਨੂੰ ਆਪਦੇ ਝੰਡੇ ਹੇਠ, ਆਪਦੇ ਏਜੰਡੇ ਹੇਠ ਲਿਆ ਨਹੀਂ ਸਕਦੇ। ਸੋ ਬਾਕੀਆਂ ਦਾ ਘਾਣ ਕਰਦੇ ਰਹੋ, ਬਾਕੀਆਂ ਨੂੰ ਡੀਮੋਰਲਾਈਜ਼ ਕਰੋ। ਉਹਦੇ ਡੀਮੋਰਲਾਈਜ਼ ਕਰਨ ਦੇ ਵਿੱਚ ਬਾਦਲ ਹੁਣੀ ਵੀ ਨਾਲ ਨੇ, ਵੀ ਭਾਈ ਗੁਰਦੇਵ ਸਿੰਘ ਕੌਂਕੇ ਜਾਂ ਹੋਰ ਉਹ ਸਿੱਖ ਜਿਨ੍ਹਾਂ ਦਾ ਕਤਲੇਆਮ ਹੋਇਆ, ਉਹਨਾਂ ਦਾ ਇਨਸਾਫ ਨਾ ਦਿਓ, ਕਿਉਂਕਿ ਜੇ ਇਨਸਾਫ ਮਿਲਿਆ ਤਾਂ ਫਿਰ ਜਿਹੜੇ ਪੰਥ ਪ੍ਰਸਤ ਸਿੱਖ ਨੇ ਉਹਨਾਂ ਦਾ ਹੌਸਲਾ ਬੁਲੰਦ ਹੋਊ, ਇਹਨਾਂ ਨੂੰ ਹੋਰ ਹੌਸਲਾ ਸਿੱਟਣਾ। ਸੋ 1997 ਤੋਂ ਲਗਾਤਾਰ ਇਹ ਕੰਮ ਚੱਲਦਾ ਆ ਰਿਹਾ ਕਿ ਕੌਮ ਦਾ ਦਰਦ ਰੱਖਣ ਵਾਲਿਆਂ ਦਾ ਦਿਲ ਤੋੜਨੇ। ਐਵੇਂ ਨਹੀਂ ਸੀ ਸੁਖਬੀਰ ਸਿੰਘ ਬਾਦਲ ਹੁਣੀ ਉਦੋਂ ਠੋਕ ਠੋਕ ਕੇ ਕਹਿੰਦੇ ਬੰਦੀ ਸਿੰਘਾਂ ਵਾਲੀ ਅਸੀਂ ਕੱਖ ਨਹੀਂ ਕਰ ਸਕਦੇ, ਹੁਣ ਸਭ ਕੁਝ ਹੀ ਕਰਨ ਨੂੰ ਫਿਰਦੇ ਆ। ਹੁਣ ਤਾਂ ਸੋਸ਼ਲ ਮੀਡੀਆ ਤੇ ਇਹਨਾਂ ਦੇ ਚੇਲੇ ਵਾਲ ਕੇ ਪੋਸਟਾਂ ਲਿਖ ਰਹੇ ਨੇ। ਅੱਗੇ ਜੀ ਹੁਣ ਤਾਂ ਉਹਨਾਂ ਨੇ BJP ਵੀ ਤਿਆਗਤੀ, ਤਿਆਗੀ ਕਾਹਨੂੰ, ਅਗਲੇ ਨੇ ਲੱਤਾਂ ਮਾਰ ਕੇ ਤੋਰਿਆ ਤੁਹਾਨੂੰ ਵੀ ਅਸੀਂ ਤੁਹਾਨੂੰ ਕੀ ਸਮਝਦੇ ਹਾਂ, ਅਸੀਂ ਤਾਂ ਹਿੰਦੂ ਸ਼ਿਵ ਸੈਨਾ ਨਹੀਂ ਛੱਡੀ, ਅਸੀਂ ਤਾਂ ਉਹਨਾਂ ਦੇ ਵੀ ਟੁਕੜੇ ਕਰਤੇ।
ਉਹ ਜਿਹੜਾ ਕੁਝ ਇਸ ਵੇਲੇ ਦਿਖਾਵਾ ਜਾਂ ਕਰਕੇ ਸਿੱਖਾਂ ਨੂੰ ਪਚਲਾਉਣ ਨੂੰ ਫਿਰਦੇ ਆ, ਇਹ ਸਾਰਾ ਕੁਝ ਅੱਜ ਕਹਿੰਦੇ ਆ ਜੀ ਅਸੀਂ ਬੰਦੀ ਸਿੰਘਾਂ ਲਈ ਵੀ ਆ, ਅਸੀਂ ਫਲਾਣੇ। ਅੱਜ ਜਦੋਂ ਭਾਈ ਅਮਰਤਪਾਲ ਸਿੰਘ ਦਾ ਚੱਲਦਾ ਸੀ ਮਸਲਾ, ਉਦੋਂ ਨੈਤੀ ਮਜੀਠੀਆ ਤੇ ਹਰਸਿਮਰਤ ਕੌਰ ਪਿੱਟਿਆ ਕਰਨ, ਉਹ ਰਵਨੀਤ ਬਿੱਟੂ ਨਾਲ ਮੁਕਾਬਲਾ ਹੋਵੇ, ਉਹ ਉਹਦੇ ਨਾਲ ਜ਼ਿਆਦਾ ਮਾੜਾ ਬੋਲੇ, ਉਹਦੇ ਨੂੰ ਜ਼ਿਆਦਾ ਮਾੜਾ ਬੋਲੇ। ਠੀਕ ਆ, ਆਪਾਂ ਨੂੰ ਵੀ ਕਈ ਕਿਸੇ ਸਿੱਖ ਨਾਲ ਜਾਂ ਕਿਸੇ ਜਥੇਬੰਦੀ ਨਾਲ ਜਾਂ ਕਿਸੇ ਦੀ ਵਰਕਿੰਗ ਨਾਲ ਅਸਹਿਮਤੀ ਹੋ ਸਕਦੀ ਹੈ, ਪਰ ਇੰਨਾ ਬੁਰਾ ਭਲਾ ਕਹਿਣ। ਤੇ ਅੱਜ ਕਹਿੰਦੇ ਜੀ ਅਸੀਂ ਤਾਂ ਉਹਦੇ ਹਮੈਤੀ ਬੜੇ ਆ। ਅੱਜ ਉਹ ਇੱਥੇ ਮੋਰਚੇ ਵਿੱਚ ਸਾਰਾ ਗੜੀ ਵਾਲੇ ਚ ਉਹਨਾਂ ਦਾ ਸਾਥ ਸਹਿਯੋਗ ਜਾਂ ਦੇ ਕੇ ਕਦੇ ਤਖਤਾਂ ਦੇ ਜਥੇਦਾਰਾਂ ਰਾਹੀਂ, ਕਦੇ ਸ਼੍ਰੋਮਣੀ ਕਮੇਟੀ ਰਾਹੀਂ ਲੱਗੇ ਹੋਏ ਨੇ ਵੀ ਅਸੀਂ ਪਛੜਾ ਲਾਂਗੇ। ਖੈਰ, ਗੱਲ ਜਿਹੜੀ ਕਰਨ ਵਾਲੀ ਆ ਉਹ ਇਹ ਹੈ ਕਿ ਆਪਣੇ ਸਾਹਮਣੇ ਹੈ ਕਿ ਕਿਸ ਤਰੀਕੇ ਨਾਲ ਇੱਕ ਮਾਹੌਲ ਸਿਰਜਿਆ ਗਿਆ ਸੀ 1978 ਤੋਂ 84 ਦੇ ਵਿਚਾਲੇ, ਜਿਹਦੇ ਵਿੱਚ ਉਸ ਮੌਕੇ ਦੀ ਸਿੱਖ ਨੌਜਵਾਨੀ ਨੂੰ ਖਾਲਿਸਤਾਨੀ ਪੱਗਾਂ, ਕੁੜਤੇ ਪਜਾਮੇ, ਦੇਸੀ ਜੁੱਤੀਆਂ ਤੇ ਲੋਈਆਂ ਲੈ ਕੇ ਪੰਥ ਲਈ ਤੁਰਨ ਫਿਰਨ ਦਾ, ਲੜਨ ਮਰਨ ਦਾ ਚਾਅ ਪੈਦਾ ਹੋਇਆ। ਉਸ ਮੌਕੇ ਦੀ ਸਿੱਖ ਜਵਾਨੀ ਨੂੰ ਜੇ ਧਰਮ ਨਾਲ, ਕੌਮ ਨਾਲ ਪਿਆਰ ਸੀ, ਤਾਂ ਇਸ ਦਾ ਇਲਾਜ ਲੱਭਣ ਲਈ ਦਿੱਲੀ ਵਾਲਿਆਂ ਨੇ ਫਿਰ ਆਖਿਆ ਵੀ ਅਸੀਂ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨ ਵਾਲਾ ਮਾਹੌਲ ਲਿਆਵਾਂਗੇ, ਤੇ ਉਹਨਾਂ ਨੂੰ ਬਹੁਤ ਹੱਦ ਤੱਕ ਕਾਮਯਾਬੀ ਮਿਲੀ ਵੀ। ਜਿਹੜੀ ਪੰਥ ਪ੍ਰਸਤੀ ਵਾਲੀ ਸਿੱਖੀ ਸੀ, ਉਹਦੀ ਥਾਂ ਤੇ ਤਰਕ ਵਾਲੀ ਜਾਂ ਅੰਧ ਵਿਸ਼ਵਾਸ ਵਾਲੀ ਸਿੱਖੀ ਲਿਆਉਣ ਦੇ ਨਾਲ ਨਾਲ ਉਹਨਾਂ ਨੇ ਇੱਥੇ ਇਹੋ ਜਿਹਾ ਨਿਰਾਸ਼ਾ ਵਾਲਾ ਮਾਹੌਲ ਪੈਦਾ ਕੀਤਾ, ਜਿਹਦੇ ਚ ਡਿਪਰੈਸਡ ਹੋ ਕੇ ਕੌਮ ਦੀ ਜਵਾਨੀ ਅਯਾਸ਼ੀਆਂ ਤੇ ਬਦਮਾਸ਼ੀਆਂ ਵੱਲੋਂ ਗਈ, ਨਸ਼ਿਆਂ ਦਾ ਬੋਲਬਾਲਾ ਹੋਇਆ। ਇਹ ਸਾਰੇ ਕਾਸੇ ਦਾ ਇਸ ਮੌਕੇ ਆਲੇ ਦੁਆਲੇ ਸਾਡੇ ਮਕੜ ਜਾਲ ਪੂਰੀ ਤਰ੍ਹਾਂ ਅਸੀਂ ਘਿਰੇ ਹੋਏ ਹਾਂ, ਤੇ ਇਹਦੇ ਚ ਪੂਰੀ ਤਰ੍ਹਾਂ ਵਿਕਟਮ ਬਣੇ ਹੋਏ ਆ, ਹੀਣਤਾ ਦਾ, ਹੀਣ ਭਾਵਨਾ ਦਾ ਪੂਰਾ ਬੋਲਬਾਲਾ। ਤੇ ਇਹਦੇ ਚੋਂ ਨਿਕਲਣ ਦਾ ਰਾਹ ਜਿਹੜਾ ਜੇ ਕੋਈ ਪੁੱਛੇ ਤਾਂ ਬਾਣੀ ਅਤੇ ਸਿੱਖ ਇਤਿਹਾਸ। ਅਸੀਂ ਬਾਰ-ਬਾਰ ਇਹ ਗੱਲ ਇੱਥੇ ਕਹਿੰਦੇ ਰਹੇ ਹਾਂ ਕਿ ਸਾਨੂੰ ਜਿਹੜੀ ਚੀਜ਼ ਹਰ ਵੇਲੇ ਸੇਧ ਦੇ ਸਕਦੀ ਆ, ਉਹ ਸਾਡੀ ਗੁਰਬਾਣੀ ਆ, ਉਹ ਸਾਡਾ ਸਿੱਖ ਇਤਿਹਾਸ। ਪਰ ਸਾਡੇ ਬਹੁਤੇ ਬੰਦਿਆਂ ਨੂੰ ਲੱਗਦਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਰੀਝਾਂ ਰੂਲਾਂ ਜੀਆਂ ਪੈਂਦੀਆਂ ਨੇ ਜਾਂ WhatsApp ਦੀਆਂ 4 ਲਾਈਨਾਂ, ਇਹਦੇ 'ਚ ਹੀ ਗਿਆਨ ਮਿਲ ਜਾਣਾ ਸਾਨੂੰ। ਇਹ ਤਾਂ ਬੰਦੇ ਲਿਖਦੇ ਆ ਤੇ ਬੰਦਾ ਆਪਦੀ ਹਿਸਾਬ ਦੇ ਨਾਲ, ਇੱਥੇ ਤਾਂ ਗੁਰਬਾਣੀ ਦੀਆਂ ਤੁਕਾਂ ਅਸੀਂ ਦੇਖਦੇ ਹਾਂ, ਆਪਦੀ ਮਨਮਰਜ਼ੀ ਦੀ ਵਿਆਖਿਆ ਕਰ ਲੈਂਦੇ। ਗੁਰੂ ਸਾਹਿਬ ਨੇ ਉਹ ਸ਼ਬਦ ਨੂੰ ਰਹਾਓ ਦੀ ਤੁਕ ਦੇ ਅਨੁਸਾਰ, ਉਹਦੇ ਸਾਰੇ ਸ਼ਬਦ ਦੇ ਉਸ ਤੁਕ ਦੇ ਅਰਥ ਕੁਝ ਹੋਰ ਬਣਦੇ ਹੁੰਦੇ ਆ, ਤੇ ਸਾਡੇ ਬੰਦੇ ਆਪਦੀ ਮਰਜ਼ੀ ਦੇ ਅਰਥ ਕੱਢ ਕੇ ਕੁਝ ਹੋਰ ਹੀ ਬਣਾਈ ਫਿਰਦੇ ਹੁੰਦੇ। ਉਹ ਇਵੇਂ ਹੀ ਗੁਰਬਾਣੀ ਅਤੇ ਸਿੱਖ ਇਤਿਹਾਸ ਦਾ ਟੋਟਾ ਨਿੱਕਾ ਜਿਹਾ ਇੱਕ ਲਾਈਨ ਆ, ਉਹਨੂੰ ਆਪਦੇ ਪੱਖ 'ਚ ਭੁਗਤਾ ਲੈਣ ਵਾਲੀ ਬਿਰਤੀ ਸਿੱਖਾਂ ਨੂੰ ਇਸ ਵੇਲੇ ਬਹੁਤ ਚਾਰੇ ਪਾਸਿਓਂ ਘੇਰੀ ਬੈਠੀ ਆ। ਤੇ ਅਸੀਂ ਇਹਦੇ ਵਿੱਚ ਇੱਕ ਬਹੁਤ, ਉਹਦੇ ਕਹਿਣਾ ਕੋ ਜਿਵੇਂ ਨਾਗ ਛੇੜ ਲਿਆ ਕਾਲਾ, ਮੰਤਰ ਯਾਦ ਨਹੀਂ, ਉਹ ਸਾਡਾ ਹਾਲ ਹੈ ਇਸ ਨੂੰ। ਤੇ ਇਹਦੇ ਵਿੱਚ ਹੀ ਇੱਕ ਇਹੋ ਜਿਹਾ ਟੋਲਾ ਪੈਦਾ ਹੋ ਗਿਆ ਜਿਹਦਾ ਕੰਮ ਹੀ ਇਹ ਆ ਵੀ ਜਿਹੜਾ ਵੀ ਪੰਥ ਪ੍ਰਸਤ, ਕੌਮ ਪ੍ਰਸਤ ਬੰਦਾ ਜਿਹਨੇ ਕੌਮ ਲਈ ਕੁਝ ਕੀਤਾ, ਉਹਦਾ ਇੱਕ ਅੱਧਾ ਨੁਕਸ ਲੱਭੋ, ਉਹਦੀ ਧੀ ਦੀ ਭੈਣ ਦੀ ਕਰੀ ਚੱਲੋ, ਉਹਦੀਆਂ ਫੋਟੋਆਂ ਗੱਦੀਆਂ ਬਣਾ ਕੇ ਪਾ ਦੋ, ਉਹਨੂੰ ਘਰੇ ਬੈਠਣ ਲਈ ਮਜਬੂਰ ਕਰ ਦੋ। ਇਹ ਵੀ ਇੱਕ ਕੰਮ ਚੱਲ ਪਿਆ। ਹੱਦ ਹੋਈ ਪਈ ਆ। ਸਾਡੇ ਚੰਗੇ ਭਲੇ ਬੰਦੇ ਇਸ ਚੀਜ਼ ਦੀ ਹਮਾਇਤ ਕਰੀ ਜਾਂਦੇ ਆ ਕਿ ਜੀ ਇਹ ਤਾਂ ਬਹੁਤ ਵਧੀਆ ਕਰਦੇ ਆ, ਉਹ ਸਿੱਖ ਮਾੜਾ। ਸਾਡੀ ਅਰਦਾਸ ਸਾਨੂੰ ਕਹਿੰਦੀ ਆ ਦੇਖ ਕੇ ਅਣਡਿੱਠ ਕੀਤਾ, ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ ਉਹਨਾਂ ਦੀ ਸ਼ੋਭਾ ਕੀਤੀ। ਤੇ ਇੱਥੇ ਅਸੀਂ ਕਹਿੰਦੇ ਆ ਵੀ ਕਿਸੇ ਦਾ ਨੁਕਸ ਲੱਭੇ ਅਸੀਂ ਉਹਨੂੰ ਛੱਜ 'ਚ ਪਾ ਕੇ ਛੱਡੀਏ। ਬਹੁਤ ਜ਼ਿਆਦਾ ਅਸੀਂ ਉਲਝ ਰਹੇ ਆ। ਆਪਾਂ ਨੂੰ 1978 ਤੋਂ 1984 ਵਾਲੇ ਦੇ ਵਿਚਾਲੇ ਜਿਵੇਂ ਮਾਹੌਲ ਸੀ, ਇਸ ਵੇਲੇ ਸਿੱਖ ਜਵਾਨੀ ਨੂੰ ਇੱਕ ਇਹੋ ਜਿਹੇ ਨੈਰੇਟਿਵ ਦੀ, ਇੱਕ ਵਰਤਾਂਤ ਦੀ ਲੋੜ ਆ। ਕੋਈ ਇਹੋ ਜਿਹਾ ਮੋਰਚਾ ਲੱਗੇ ਜਿਹਦੇ ਵਿੱਚ ਸਿੱਖ ਹੱਕਾਂ ਦੀ, ਜਦੋਂ ਫਿਰ ਆਪਾਂ ਦਿੱਲੀ ਨਾਲ ਲੜਾਂਗੇ ਨਾ, ਪਰ ਆਪਸ ਵਿੱਚ ਹੀ ਨਹੀਂ ਲੜਾਂਗੇ। ਕਿਸਾਨ ਸੰਘਰਸ਼ ਵਾਲੇ ਦਿਨਾਂ 'ਚ ਦੇਖਿਆ ਹੀ ਆਪਾਂ ਕਿਵੇਂ ਆਪਾਂ ਸਾਰੇ ਇੱਕ ਦੂਜੇ, ਉਦੋਂ ਤਾਂ ਗਾਉਣ ਵਾਲੇ ਵੀ ਇਹੋ ਜਿਹੇ ਗਾਣੇ ਗਾਉਣ ਲੱਗ ਪਏ ਸੀ ਵੀ ਪੇਚਾ ਪੈ ਗਿਆ ਸੈਂਟਰ ਨਾਲ। ਉਦੋਂ ਦਿੱਲੀ ਨੂੰ ਲਾਲ ਕਿਲੇ ਨੂੰ ਵੰਗਾਰਦੇ ਸੀ, ਤੇ ਬਾਅਦ ਵਿੱਚ ਸਾਰਾ ਨੈਰੇਟਿਵ ਅਗਲਿਆਂ ਨੇ ਭੰਨ ਸੁੱਟਿਆ। ਹੁਣ ਤਾਂ ਸਾਈਲੋ ਦੇ, ਅਬਾਨੀ ਅਡਾਨੀ ਦੇ ਪੱਖ ਵਿੱਚ ਪੰਜਾਬ ਸਰਕਾਰ ਚਲੋ ਕੱਲ ਪਿੱਛੇ ਵਾਪਸ ਲੈ ਲਿਆ ਭਾਵੇਂ ਫੈਸਲਾ, ਪਰ ਇਹ ਤਾਂ ਪਤਾ ਹੀ ਆ ਵੀ ਜਦੋਂ ਵੋਟਾਂ ਪਾਟਾਂ ਲੰਘ ਗਈਆਂ ਫਿਰ ਉਧਰ ਨੂੰ ਤੁਰ ਪੈਣਗੇ। ਕੁੱਲ ਮਿਲਾ ਕੇ ਸਾਡੀ ਕੌਮ ਦੇ ਅੰਦਰ ਸਾਨੂੰ ਉਹ ਜਜ਼ਬਾ ਪੈਦਾ ਕਰਨ ਦੀ ਲੋੜ ਆ ਜਿਹੜਾ ਅੱਜ ਵਾਲਿਆਂ ਨੂੰ ਨਾ, ਜਿਹੜੇ ਹੁਣ ਉਹ ਤਾਂ ਪੈ ਗਏ ਜਿਹੜੇ ਬਹਿਣ 'ਚ ਪੈਣੇ ਸੀ।
ਜਿਹੜਾ ਮੁੰਡਾ ਅੱਜ 15 ਸਾਲ ਦਾ 5 ਸਾਲ ਬਾਅਦ ਉਹਨੇ ਜਿਸ ਤਰੀਕੇ ਦਾ ਆਲੇ ਦੁਆਲੇ ਲੈਣਾ, ਫਿਰ 20 ਤੋਂ 35 ਸਾਲ ਦੇ ਵਿਚਾਲੇ ਉਹਨੇ ਸਾਰਾ ਕੁਝ ਉਹ ਕਰਨਾ। ਸੋ ਅਸੀਂ ਇਸ ਵੇਲੇ ਸਿੱਖ ਇੰਸਟੀਚਿਊਸ਼ਨਸ ਨੂੰ, ਅਕਾਲ ਤਖਤ ਸਾਹਿਬ ਸਮੇਤ ਸਾਰੇ ਗੁਰਧਾਮਾਂ ਨੂੰ ਜਾਂ ਵਿਦਵਾਨਾਂ ਨੂੰ ਸਾਰਿਆਂ ਨੂੰ ਦਹਾਈ ਦਿੰਦੇ ਕਿ ਭਾਈ 20 ਤੋਂ 35 ਸਾਲ ਦੇ ਵਿਚਾਲੇ ਦੀ ਸਿੱਖ ਜਵਾਨੀ ਨੂੰ ਮੁੱਖ ਰੱਖ ਕੇ ਕਿ ਜਦੋਂ ਇਹ ਜਵਾਨ ਹੋਣ, ਜਦੋਂ ਇਹ ਵੱਡੇ ਹੋਣ, ਉਦੋਂ ਕਿਹੋ ਜਿਹੇ ਬਣਨ। ਦਿੱਲੀ ਵਾਲੇ ਤਾਂ ਸੋਚੀ ਬੈਠੇ ਆ ਵੀ ਸਿੱਖਾਂ ਨੂੰ ਇਹੋ ਜਿਹਾ ਬਣਾਉਣਾ, ਆਪਾਂ ਕਿਹੋ ਜਿਹਾ ਬਣਾਉਣਾ ਚਾਹੁੰਦੇ ਆ, ਇਹ ਆਪਣਾ ਏਜੰਡਾ ਹੋਣਾ ਚਾਹੀਦਾ। पर जिन्हें हमको जगाना चाहिए था, अफसोस कि वो खुद सो गए हैं। चेते करो, एक साडे कौम दे विच बहुत बड़े रागी कीर्तनीय सिंह होए ने, भाई निर्मल सिंह खालसा, जिहड़े करोना वाले दिनां दे विच उदों अकाल चलाना करके ते जदों 2020 दी सवेर नूं 2 अप्रैल ਨੂੰ ਇਹਨਾਂ ਦਿਨਾਂ ਦੇ ਵਿੱਚ ਉਹ ਗੁਰੂ ਨਾਨਕ ਦੇਵ ਹਸਪੀਟਲ ਅੰਮ੍ਰਿਤਸਰ ਦੇ ਵਿੱਚ ਆਖਰੀ ਸਾਹ ਲੈ ਗਏ, ਕਰੋਨਾ ਮਹਾਮਾਰੀ ਦੀ ਭੇਟ ਚੜ ਗਏ। ਉਸ ਮੌਕੇ ਉਹਨਾਂ ਦੇ ਸੰਸਕਾਰ ਦਾ ਇੱਕ ਵਿਵਾਦ ਬਣ ਗਿਆ, ਲੋਕਾਂ ਨੂੰ ਜਾਣਕਾਰੀ ਨਹੀਂ ਸੀ। ਐਡੀ ਵੱਡੀ ਨਾਮ ਬਾਣੀ ਨਾਲ ਜੁੜੀ ਹੋਈ ਬੇਅੰਤ ਸੰਗਤਾਂ ਨੂੰ ਵੱਡੇ ਪੱਧਰ ਦੇ ਉੱਤੇ ਸਿੱਖ ਇਤਿਹਾਸ ਦੇ ਨਾਲ ਜੋੜਨ ਵਾਲੀ, ਬਾਣੀ ਨਾਲ ਜੋੜਨ ਵਾਲੀ ਸ਼ਖਸੀਅਤ, ਤੇ ਕਹਿੰਦੇ ਜੀ ਇਹਦਾ ਸੰਸਕਾਰ ਅਸੀਂ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਕਰ ਨਹੀਂ ਦੇਣਾ। ਰੌਲਾ ਪੈ ਗਿਆ। ਉਪਰੰਤ ਇਹ ਮਸਲਾ ਇੰਨਾ ਜ਼ਿਆਦਾ ਵਧਿਆ ਤੇ ਇਸ ਗੱਲ ਨੇ ਸਾਨੂੰ ਸਾਰੀ ਸਿੱਖ ਕੌਮ ਨੂੰ ਬਹੁਤ ਦੁਖੀ ਵੀ ਕੀਤਾ ਤੇ ਸ਼ਰਮਸ਼ਾਰ ਵੀ ਕੀਤਾ। ਇਹ ਗੱਲ ਯਕੀਨਨ ਹੈ ਕਿ ਕਰੋਨਾ ਕਰਕੇ ਜਦੋਂ ਕਿਸੇ ਦੀ ਜਾਨ ਜਾਂਦੀ ਸੀ ਤਾਂ ਲੋਕ ਡਰਦੇ ਸੀ। ਸਕੇ ਪਿਓ ਨੂੰ ਲੋਕ ਹੱਥ ਲਾਉਣ ਤੋਂ, ਸਕੇ ਭਰਾ ਨੂੰ, ਮਾਂ ਨੂੰ ਹੱਥ ਲਾਉਣ ਤੋਂ ਡਰਨ ਲੱਗ ਪਏ ਸੀ। ਬਿਮਾਰੀ ਦਾ ਖੌਫ ਬੜਾ ਸੀ ਤੇ ਉਹਦਾ ਸਹੀ, ਕਿਉਂਕਿ ਲੋਕਾਂ ਨੂੰ ਸਮਝ ਨਹੀਂ ਸੀ, ਤਾਂ ਉਸ ਚੱਕਰ ਦੇ ਵਿੱਚ ਸਹੀ ਪ੍ਰਚਾਰ ਨਾ ਹੋਣ ਕਰਕੇ, ਸਹੀ ਜਾਣਕਾਰੀ ਨਾ ਹੋਣ ਕਰਕੇ ਪਿੰਡ ਦੇ ਲੋਕਾਂ ਨੇ ਇੱਥੇ ਕਹਿਤਾ ਕਿ ਜੀ ਅਸੀਂ ਇਹਨਾਂ ਦਾ ਇੱਥੇ ਸੰਸਕਾਰ ਨਹੀਂ। ਚਲੋ ਬਾਅਦ ਵਿੱਚ ਜਿਵੇਂ ਵੀ ਹੋਇਆ ਉਹ ਵੀ ਆਪਾਂ ਨੂੰ ਪਤਾ ਹੈ, ਪਰ ਅੱਜ ਇਹ ਗੱਲ ਇਸ ਕਰਕੇ ਛੇੜੀ ਹੈ ਕਿ ਸਾਡੇ ਇੱਕ ਮਿੱਤਰ ਆ ਹਰਪ੍ਰੀਤ ਸਿੰਘ ਕਾਹਲੋਂ, ਉਹਨਾਂ ਨੇ ਇਹਦੇ ਬਾਰੇ ਲੇਖ ਲਿਖਿਆ ਔਰ ਚੰਗੇ ਗੁਣੀ ਗਿਆਨੀਆਂ ਤੋਂ ਇਹਦੇ ਵਿੱਚ ਇਨਪੁਟਸ ਪਵਾਏ ਔਰ ਚੰਗਾ ਸੋਹਣਾ ਸ਼ੋਭਾ ਵਾਲਾ ਲੇਖ ਜਿਹੜਾ ਸੀ ਭਾਈ ਨਿਰਮਲ ਸਿੰਘ ਖਾਲਸਾ ਬਾਰੇ, ਉਹਦੇ 'ਚ ਇਹ ਲਿਖਣਾ ਹੀ ਸੀ ਕਿ ਭਾਈ ਇਸ ਧਰਤੀ ਤੋਂ ਕਿਵੇਂ ਉਹ ਗਏ। ਜਦੋਂ ਸਾਰਾ ਕਿਸੇ ਦਾ ਜੀਵਨ ਲਿਖੀਏ ਤਾਂ ਇਹ ਸੁਭਾਵਕ ਗੱਲ ਹੈ, ਲਿਖਾਂਗੇ ਵੀ ਕਿਵੇਂ ਗਏ, ਮਹਾਮਾਰੀ ਦੀ ਭੇਟ ਚੜ ਗਈ। ਤੇ ਜਦੋਂ ਇਹ ਲੇਖ ਪੜ੍ਹਿਆ ਤਾਂ ਬਾਦਲ ਦਲ ਦੇ ਜਿਹੜੇ ਨੀਤੀ ਘਾੜੇ ਮੰਨੇ ਜਾਂਦੇ ਨੇ, ਹਰਚਰਨ ਬੈਂਸ, ਉਹਨਾਂ ਨੇ ਇਹਦੇ ਤੇ ਆਪਦਾ ਕਮੈਂਟ ਕੀ ਦਿੱਤਾ ਬਈ ਨਾਲੇ ਤਾਂ ਕਹਿੰਦੇ ਆ ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ ਇੱਥੇ ਫਿਰ ਇਹ ਗੱਲ ਕਿਵੇਂ ਹੋ ਗਈ, ਇਹ ਉਹਨਾਂ ਨਾਲ ਇਉਂ ਨਹੀਂ ਸੀ ਹੋਣਾ, ਉਹ ਨਹੀਂ ਸੀ ਹੋਣਾ। ਬਹੁਤ ਜ਼ਿਆਦਾ ਨਾਵਾਚਕ ਕਮੈਂਟ ਜਿਹਦੇ ਉੱਤੇ ਸਾਡੀ ਕੌਮ ਦੇ ਸਿੱਖ ਨੌਜਵਾਨਾਂ ਨੇ, ਜਿਨ੍ਹਾਂ ਨੂੰ ਸਿਧਾਂਤ ਦੀ, ਇਤਿਹਾਸ ਦੀ ਸਮਝ ਆ, ਉਹਨਾਂ ਨੇ ਫਿਰ ਜਵਾਬ ਦਿੱਤਾ ਕਿ ਜੀ ਤੁਸੀਂ ਜਿਹੜਾ ਬਣਾ ਰਹੇ ਹੋ ਨਾ ਵੀ ਉਹਨਾਂ ਦੀ ਬਰਾਦਰੀ ਕਰਕੇ ਖਨੀ ਇਹ ਕੰਮ ਹੋਇਆ, ਅਸਲ ਵਿੱਚ ਕਰੋਨਾ ਕਰਕੇ ਹੋਈ ਡੈਥ ਕਰਕੇ ਇਹ ਸਾਰਾ ਮਸਲਾ ਬਣਿਆ ਸੀ। ਇਹ ਕੋਈ ਉਹਨਾਂ ਦੀ ਬਰਾਦਰੀ ਕਰਕੇ ਉਹਨਾਂ ਦਾ ਇੱਥੇ ਸੰਸਕਾਰ ਕਰਨ ਤੋਂ ਰੋਕ ਰਕਈਆ ਨਹੀਂ ਸੀ ਹੋਈ। ਇਹ ਗੱਲ ਜਦੋਂ ਚੱਲੀ ਤਾਂ ਉੱਥੇ ਫਿਰ ਇਸ ਗੱਲ ਤੇ ਚਰਚਾ ਹੋਣੀ ਸੁਭਾਵਕ ਸੀ। ਹਰਚਰਨ ਬੈਂਸ ਬਾਰੇ ਅਗਲੀ ਗੱਲ ਫਿਰ ਲੋਕਾਂ ਨੂੰ ਕਹਿਣੀ ਪਈ ਕਿ ਜਿਹੋ ਜਿਹਾ ਤੁਸੀਂ ਬਿਲਕੁਲ ਝੂਠਾ ਤੇ ਗਲਤ ਇਹ ਨੈਰੇਟਿਵ ਇਸ ਘਟਨਾ ਦੇ ਬਾਰੇ ਸਿਰਜ ਰਹੇ ਹੋ, ਇਹੋ ਜਿਹੀਆਂ ਗੱਲਾਂ ਕਰਕੇ ਅਕਾਲੀ ਦਲ ਦਾ ਬੇੜਾ ਕਰਕੇ ਤੁਹਾਡੇ ਵਰਗੇ ਸਲਾਹਕਾਰਾਂ ਨੇ, ਤੁਸੀਂ ਹੋਈ ਹੋ ਜਿਨ੍ਹਾਂ ਨੇ ਅਕਾਲੀ ਦਲ ਨੂੰ ਫਿਰ ਕਰਾਹੇ ਪਾਤਾ, ਉਹਨੂੰ ਹੋਰ ਹੀ ਪਾਸੇ ਲੈ ਕੇ ਬਹਿ ਗਏ। ਅਕਾਲੀ ਕਿਵੇਂ ਜ਼ੀਰੋ ਹੋਏ ਨੇ, ਆਹੀ ਗੱਲਾਂ ਨੇ
ਜਦੋਂ ਤੁਸੀਂ ਪੰਥ ਨੂੰ, ਕੌਮ ਨੂੰ, ਧਰਮ ਨੂੰ ਆਪਦੇ ਹੀ ਪੱਖ ਤੋਂ, ਆਪਦੇ ਹੀ ਕਾਮਰੇਡੀ ਜੀ ਘੋਟੀ ਜਾਂਦੇ। ਕਿਸੇ ਵੇਲੇ ਅਕਾਲੀ ਹੋਣ ਦਾ ਅਰਥ ਹੁੰਦਾ ਸੀ ਗੁਰਸਿੱਖ ਹੋਣਾ, ਵੀ ਅਕਾਲੀ ਦਲ ਦਾ ਮਤਲਬ ਅੰਮ੍ਰਿਤਧਾਰੀ ਹੋਣਾ। ਹੁਣ ਤਾਂ ਅਗਲੇ ਗੈਰ ਸਿੱਖਾਂ ਨੂੰ ਵੀ ਅਕਾਲੀ ਲੀਡਰ ਕਹਾਈ ਜਾਂਦੇ, ਪਤਤ ਬੰਦਿਆਂ ਨੂੰ ਅਕਾਲੀ ਕਹਾਈ ਜਾਂਦੇ, ਤੇ ਜਿਹੜੇ ਚੰਗੇ ਭਲੇ ਸਿੱਖਾਂ ਦੇ ਅਕਾਲੀ ਪਰਿਵਾਰਾਂ 'ਚ ਜੰਮੇ ਜਾਏ ਨੇ ਉਹਨਾਂ ਨੂੰ ਵੀ ਸਿੱਖ ਇਤਿਹਾਸ ਦੀ, ਸਿੱਖ ਸਿਧਾਂਤ ਦੀ, 10 ਗੁਰੂ ਸਾਹਿਬਾਨ ਦੇ ਲੜੀਵਾਰ ਨਾਂ ਨਹੀਂ ਕਈਆਂ ਨੂੰ ਲੈਣੇ ਆਉਂਦੇ। ਪਹਿਲੀ ਪੌੜੀ ਜੇ ਕਹਿ ਦਈਏ ਵੀ ਜਪਜੀ ਸਾਹਿਬ ਦਾ ਪਾਠ ਕਰ ਦੋ, ਉਹ ਨਹੀਂ ਆਉਂਦਾ। ਹੁਣ ਇਸ ਤਰੀਕੇ ਦੇ ਬਾਣੀ ਅਤੇ ਬਾਣੇ ਤੋਂ ਦੂਰ, ਸਿੱਖ ਇਤਿਹਾਸ ਤੋਂ ਦੂਰ, ਉਹਨਾਂ ਨੂੰ ਫਿਰ ਸਿੱਖ ਸਿਧਾਂਤ ਦਾ ਕੀ ਪਤਾ ਹੋਊ। ਪਰ ਇਹੋ ਜਿਹੀ ਉਹਨਾਂ ਦੇ ਹਰਚਰਨ ਬੈਂਸ ਵਰਗੇ ਜਿਹੜੇ ਨੇ ਸਲਾਹਕਾਰ ਨੇ, ਜਿਹੜੇ ਇਹੋ ਜਿਹੀਆਂ ਗੱਲਾਂ ਲਿਖਦੇ ਆ ਤੇ ਫਿਰ ਉਹਨਾਂ ਦਾ ਵਿਰੋਧ ਹੁੰਦਾ, ਤੇ ਲੋਕ ਫਿਰ ਸ਼ਰੇਆਮ ਲਿਖਦੇ ਆ ਵੀ ਭਾਈ ਤੁਹਾਡੇ ਵਰਗਿਆਂ ਕਰਕੇ ਹੀ ਅਕਾਲੀ ਦਲ ਦਾ ਬੇੜਾ ਕਰਕੇ। ਇਹ ਗੱਲ ਇਸ ਕਰਕੇ ਕਰਨੀ ਪੈ ਰਹੀ ਆ ਕਿ ਆਪਾਂ ਪੰਥ ਜਿਹੜਾ ਹੈ ਉਹ ਬਾਦਲਕਿਆਂ ਤੋਂ, ਕਾਂਗਰਸੀਆਂ ਤੋਂ, ਭਾਜਪਈਆਂ ਤੋਂ, ਕਾਮਰੇਡਾਂ ਤੋਂ, ਆਪ ਵਾਲਿਆਂ ਤੋਂ, ਸਾਰਿਆਂ ਤੋਂ ਦੁਖੀ ਤੇ ਨਿਰਾਸ਼, ਤੇ ਲੈ ਦੇ ਕੇ ਆਪਣੇ ਕੋਲੇ ਅਕਾਲੀ ਦਲ ਅੰਮ੍ਰਿਤਸਰ ਰਹਿ ਜਾਂਦਾ ਜਿਹੜਾ ਇਲੈਕਸ਼ਨਾਂ ਲੜਦਾ। ਉਹਨਾਂ ਨੂੰ ਸੰਗਰੂਰ ਲੋਕ ਸਭਾ ਚੋਣ ਜਿੱਤਣ ਤੋਂ ਬਾਅਦ ਚੇਤੇ ਕਰੋ, ਆਪਾਂ ਕਿੰਨੀ ਵਾਰ ਇਸ ਪ੍ਰੋਗਰਾਮ 'ਚ ਵੀ ਪਿੱਟੇ ਭਾਈ ਪੰਜਾਬ ਤੁਹਾਨੂੰ ਉਡੀਕ ਰਿਹਾ, ਪੰਜਾਬ ਦੇ ਵਿੱਚ ਮਜ਼ਬੂਤੀ ਫੜੋ ਤੇ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਦਾ ਬਦਲ ਬਣਨ ਦੇ ਲਈ ਲੋਕ ਤੁਹਾਨੂੰ ਵੈਲਕਮ ਕਰ ਰਹੇ। ਉਹਨਾਂ ਨੇ ਇਕੱਠੇ ਤਾਂ ਕੀ ਹੋਣਾ ਸੀ, ਉਲਟਾ ਉਹ ਦੋ ਧੜੇ ਬਣ ਕੇ ਬਹਿ ਗਏ। ਇੱਕ ਜਸਕਰਨ ਸਿੰਘ, ਕਾਹਨ ਸਿੰਘ ਵਾਲਾ ਵੱਖਰੇ ਰਾਹ ਤੁਰ ਪਏ। ਜੇ ਗੱਲ ਕਰੀਏ ਤਾਂ ਅਗਲੇ ਕਹਿੰਦੇ ਆ ਤੁਸੀਂ ਜੀ ਸਾਡੇ ਬਾਰੇ ਟੀਕਾ ਟਿੱਪਣੀ ਕਰਦੇ ਹੋ, ਅਸੀਂ ਤਾਂ ਤੁਹਾਡੀ ਪੰਥਕ ਧਿਰ। ਹੁਣ ਬਾਦਲ ਦਲ ਵਾਲੇ ਫੇਰ ਰੀਆਰਗੇਨਾਈਜ਼ ਹੋ ਰਹੇ ਨੇ, ਲੋਕਾਂ ਨੂੰ ਨਾਲ ਜੋੜਨ ਵਾਲੇ ਪਾਸੇ ਨੂੰ ਤੁਰੇ ਨੇ, ਤੇ ਜਿਹੜੀ ਧਿਰ ਨੂੰ ਪੰਥ ਚਾਹੁੰਦਾ, ਕੌਮ ਚਾਹੁੰਦਾ, ਆਪਾਂ ਚਾਹੁੰਦੇ ਆ, ਉਹਨਾਂ ਨੇ ਉਹ ਕੁਝ ਨਹੀਂ ਕੀਤਾ ਪਿਛਲੇ ਸਾਲ, 1.5 ਸਾਲ 'ਚ ਜਿਹੜਾ ਉਹਨਾਂ ਨੂੰ ਕਰਨਾ ਚਾਹੀਦਾ ਸੀ। ਸੰਗਰੂਰ ਲੋਕ ਸਭਾ ਚੋਣ ਤੋਂ ਬਾਅਦ ਜੋ ਉਹਨਾਂ ਨੂੰ ਕਰਨਾ ਚਾਹੀਦਾ ਸੀ ਪੂਰੇ ਪੰਜਾਬ 'ਚ, ਕਿ ਬੰਦੇ ਉਦੋਂ ਹੀ ਦੇ ਦਿੰਦੇ ਕਿ ਐਮਪੀ ਦੀ ਚੋਣ ਮੌਕੇ ਆਹ ਬੰਦੇ ਸਾਡੇ ਆਗੂ ਹੋਣਗੇ, ਤੇ ਉਹਨਾਂ ਨੂੰ ਕਹਿੰਦੇ ਭਾਈ ਲੋਕਾਂ ਨੂੰ ਜੋੜੋ, ਇਲੈਕਸ਼ਨ ਦੇ ਲਈ ਜਿਹੜਾ ਸਿਸਟਮ ਹੁੰਦਾ ਪੂਰਾ ਖੜਾ ਕਰੋ, ਆਪਾਂ ਨੂੰ ਪਤਾ ਇੱਥੇ ਚੋਣਾਂ ਕਿਵੇਂ ਲੜੀਆਂ ਤੇ ਕਿਵੇਂ ਜਿੱਤੀਆਂ ਜਾਂਦੀਆਂ ਨੇ, ਉਹ ਪ੍ਰਬੰਧ ਕਰੋ। ਹੁਣ ਲੜਨ ਲਈ ਜਾਂ ਸਿਰਫ ਖੜਨ ਲਈ ਜਾਂ ਖੜ ਕੇ ਆਪਾਂ ਅਜੇ ਇੰਨੇ ਲੈ, ਇਹ ਤਾਂ ਕੋਈ ਗੱਲ ਨਾ ਹੋਈ। ਹੋਣਾ ਤਾਂ ਇਹ ਚਾਹੀਦਾ ਕਿ ਪੰਜਾਬ ਦੇ ਵਿੱਚ ਆਪਾਂ ਪਿਛਲੇ ਦਿਨਾਂ 'ਚ ਵੀ ਇਹ ਗੱਲ ਕੀਤੀ ਕਿ ਜੇ ਅਕਾਲੀ ਦਲ ਅਕਲ ਵਾਲਿਆਂ ਕੋਲੇ ਹੁੰਦਾ ਤਾਂ ਸਿੱਧੀ ਗੱਲ ਕਹੀ ਜਾਂਦੀ ਕਿ ਅਸੀਂ ਆਹ ਸੀਟਾਂ ਸਾਰੀਆਂ ਉਹਨਾਂ ਯੋਧਿਆਂ, ਸੂਰਮਿਆਂ ਦੇ ਪਰਿਵਾਰਾਂ ਲਈ ਰੱਖਦੇ ਆ ਜਿਨ੍ਹਾਂ ਨੇ ਸਿੱਖ ਸੰਘਰਸ਼ ਵਿੱਚ ਸੇਵਾ ਕੀਤੀ, ਜਾਂ ਵੈਸੇ ਹੀ ਹੁੰਦਾ ਵੀ ਜਿਨ੍ਹਾਂ ਦੀ ਕਮਾਈ ਆ, ਜਿਨ੍ਹਾਂ ਦੀ ਕੁਰਬਾਨੀ ਆ, ਉਹਨਾਂ ਨੂੰ ਅਸੀਂ ਰਾਜ ਸਭਾ ਦੇ ਮੈਂਬਰ ਨਾਮਜ਼ਦ ਕਰਾਵਾਂਗੇ। ਕੋਈ ਉਹਨਾਂ ਨੂੰ ਪੈਸਾ ਖਰਚਣ ਦੀ, ਕੋਈ ਲੋਕਾਂ ਦੇ ਮੂਹਰੇ ਹੱਥ ਬੰਨਣ ਦੀ, ਵੋਟਾਂ 'ਚ ਜਾਣ ਦੀ ਲੋੜ ਨਹੀਂ। ਪਰ ਅੱਜ ਮੈਂ ਆ ਖਬਰ ਪੜ੍ਹ ਰਿਹਾ, ਮਾਨਸਾ ਤੋਂ ਲੱਗੀ ਆ ਖਬਰ ਬਈ ਸਰਦਾਰ ਸਰਬਜੀਤ ਸਿੰਘ ਖਾਲਸਾ, ਜਿਹੜਾ ਇੰਦਰਾ ਕਾਂਡ ਵਾਲੇ ਸਰਦਾਰ ਬੇਅੰਤ ਸਿੰਘ ਬਲੂਆ ਦਾ ਬੇਟਾ, ਉਹ ਰਾਖਵਾਂ ਹਲਕਾ ਫਰੀਦਕੋਟ ਲੋਕ ਸਭਾ ਹਲਕਾ ਜਿਹੜਾ ਉੱਥੋਂ ਚੋਣ ਲੜੇਗਾ, ਤੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹਦਾ ਐਲਾਨ ਵੀ ਕਰਤਾ ਕਿ ਅਸੀਂ ਕਰਾਂਗੇ। ਤੇ ਪਹਿਲਾਂ ਬਠਿੰਡੇ ਤੋਂ 2004 'ਚ ਚੋਣ ਲੜਿਆ ਸੀ ਸਰਬਜੀਤ ਸਿੰਘ, ਉਦੋਂ ਉਹਨੂੰ 1,13,490 ਵੋਟਾਂ ਪਈਆਂ ਸੀ, ਤੇ ਉਹ ਵੀ ਟਾਈਮ ਆ ਜਦੋਂ 1999 ਦੇ ਵਿੱਚ ਭਾਈ ਬੇਅੰਤ ਸਿੰਘ ਦੇ ਪਿਤਾ ਜੀ ਤੇ ਇਸ ਨੌਜਵਾਨ ਭਾਈ ਸਰਬਜੀਤ ਸਿੰਘ ਖਾਲਸਾ ਦੇ ਦਾਦਾ ਜੀ ਬਾਬਾ ਸੁੱਚਾ ਸਿੰਘ ਜਿਹੜੇ ਸੀ, ਉਹ ਬਠਿੰਡਾ ਲੋਕ ਸਭਾ ਹਲਕੇ ਤੋਂ ਰਿਕਾਰਡ ਤੋੜ ਵੋਟਾਂ ਨਾਲ ਜਿੱਤੇ ਸੀ। ਤੇ ਉਦੋਂ ਹੀ ਰੋਪੜ ਹਲਕੇ ਤੋਂ ਸੰਗਤ ਨੇ, ਪੰਜਾਬ ਨੇ, ਪੰਥ ਨੇ ਬੀਬੀ ਬਿਮਲ ਕੌਰ ਖਾਲਸਾ ਨੂੰ ਗਹਿ ਗੱਡਵੀਂ ਵੋਟ ਪਾ ਕੇ ਜਿਤਾਇਆ ਸੀ। ਹੁਣ ਸਰਦਾਰ ਸਰਬਜੀਤ ਸਿੰਘ ਖਾਲਸਾ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਨੇ। ਚਾਹੀਦਾ ਸੀ ਕਿ ਇਮਾਨਦਾਰ ਵੱਲੋਂ ਲੜਦੇ, ਜੇ ਹੋਰ ਨਹੀਂ ਤਾਂ ਬਾਦਲ ਦਲ ਵਾਲੇ ਹੀ ਅਪਣਾ ਲੈਂਦੇ। ਇੱਥੇ ਉਹਨਾਂ ਦੇ ਸਿੰਘਣੀ ਨੂੰ ਸ਼੍ਰੋਮਣੀ ਕਮੇਟੀ ਨੇ ਨੌਕਰੀ ਦਿੱਤੀ। ਸ਼੍ਰੋਮਣੀ ਕਮੇਟੀ ਨੇ ਭਾਈ ਬੇਅੰਤ ਸਿੰਘ ਦੀ ਨੂੰਹ ਨੂੰ
ਸਾਡੀ ਚਲੋ ਭੈਣ ਲੱਗਦੀ ਹੈ ਬੀਬੀ ਆਪਣੇ ਭਾਈ ਸਾਹਿਬ ਸਿੰਘ ਖਾਲਸਾ ਦੀ ਸਿੰਘਣੀ, ਉਹਨੂੰ ਸ਼੍ਰੋਮਣੀ ਕਮੇਟੀ ਚ ਦਿੱਤੀ ਆ। ਤੇ ਇਹ ਇੰਨਾ ਵੀ ਤਾਂ ਕਰ ਸਕਦੇ ਸੀ ਕਿ ਉਹਨੂੰ ਜੇ ਚੋਣ ਲੜਨੀ ਆ ਉਹਨੂੰ ਕਹਿੰਦੇ ਭਾਈ ਤੈਨੂੰ ਰਾਜ ਸਭਾ ਦੇ ਵਿੱਚ ਪੈਸੇ ਭੇਜਣ। ਜੇ ਹੁਣ ਲੜਾਉਣੀ ਹੋਈ ਸੀ ਫਿਰ ਬਾਦਲ ਦਲ ਵੱਲੋਂ ਟਿਕਟ ਦੇ ਦਿੰਦੇ। ਹੁਣ ਉੱਥੇ ਹੰਸਰਾਜ ਹੰਸਵਾ ਇੱਕ ਤਾਂ ਆਪ ਵੱਲੋਂ ਆ ਜਿਹੜਾ ਗਾਉਣ ਵਾਲਾ ਮੁੰਡਾ ਅਦਾਕਾਰ ਆ ਫਿਲਮਾਂ ਚ ਕਰਮਜੀਤ ਅਨਮੋਲ ਆ, ਤੇ ਉਸ ਸੀਟ ਦੇ ਉੱਤੇ ਅਕਾਲੀ ਦਲ ਬਾਦਲ ਨੇ ਹਜੇ ਉਮੀਦਵਾਰ ਐਲਾਨਣਾ। ਇਹ ਉਹ ਇਲਾਕਾ ਜਿਹੜਾ ਬਰਗਾੜੀ, ਬਹਿਬਲ, ਕੋਟਕਪੂਰਾ, ਗੋਲੀ ਕਾਂਡ, ਇਹ ਸਾਰਾ ਕੁਝ ਇਸ ਇਲਾਕੇ 'ਚ ਵਾਪਰਿਆ। ਤੇ ਬਾਦਲ ਦਲ ਨੂੰ ਤਾਂ ਇੱਥੋਂ ਵੋਟ ਪੈਣੀ ਨਹੀਂ। ਜੇ ਮਾਨਦਾਰ ਵਾਲਿਆਂ ਨੇ ਵੀ ਉਮੀਦਵਾਰ ਖੜਾ ਕਰਤਾ ਪੰਥਕ ਵੋਟ ਨੂੰ, ਫੇਰ ਖੋਰਾ ਲੱਗੂ। ਕੁੱਲ ਮਿਲਾ ਕੇ ਕਰਮਜੀਤ ਅਨਮੋਲ ਨਾਲੋਂ, ਹੰਸਰਾਜ ਹੰਸ ਨਾਲੋਂ ਤਾਂ ਇਹ ਫੇਰ ਚੰਗਾ ਜਿਹੜੇ ਲੋਕ ਇਲੈਕਸ਼ਨ 'ਚ ਯਕੀਨ ਰੱਖਦੇ। ਸੋ ਸਰਦਾਰ ਬੇਅੰਤ ਸਿੰਘ ਦੇ ਸਪੁੱਤਰ ਫਰੀਦਕੋਟ ਹਲਕੇ ਤੋਂ ਜੇ ਚੋਣ ਲੜਨ ਜਾ ਰਹੇ ਨੇ ਤਾਂ ਮੇਰੇ ਖਿਆਲ ਦੇ ਵਿੱਚ, ਕਿਉਂਕਿ ਚਲੋ ਅਲੱਗ-ਅਲੱਗ ਤਰ੍ਹਾਂ ਦੇ ਤਰੀਕਾਕਾਰ ਹੁੰਦੇ ਆ, ਜਦੋਂ ਜੰਗ ਲੜੀ ਦੀ ਆ ਉਦੋਂ ਜਿਹੜੇ ਮੂਹਰੇ ਹੋ ਕੇ ਦੁਸ਼ਮਣ ਨਾਲ ਸਿੱਧਾ ਲੋਹਾ ਲੈਂਦੇ ਆ, ਟੱਕਰ ਲੈਂਦੇ ਆ, ਉਹ ਵੀ ਸਿੰਘ ਨੇ, ਉਹ ਵੀ ਲੜਾਕੇ ਆ, ਉਹਨਾਂ ਦਾ ਵੀ ਰੋਲ ਆ। ਤੇ ਮਗਰ ਜਿਹੜੇ ਲਾਮ ਡੋਰੀ ਰੱਖਦੇ ਆ ਵੀ ਚਲੋ ਭਈ ਆਪਾਂ ਸਮਾਨ ਉੱਪਰਦਾ ਕਰਾਂਗੇ, ਕੋਈ ਗੁਪਤ ਸੂਚਨਾਵਾਂ ਇਕੱਠੀਆਂ ਕਰਦਾ, ਕੋਈ ਹੋਰ ਤਰੀਕੇ ਨਾਲ। ਸੋ ਐਵੇਂ ਹੀ ਨਿਸ਼ਾਨਾ ਤਾਂ ਕੌਮ ਦਾ ਰਾਜ ਕਰੇਗਾ ਖਾਲਸਾ, ਖਾਲਿਸਤਾਨ ਹੀ। ਪਰ ਉਹਦੇ ਲਈ ਜੇਕਰ ਕੋਈ ਆਪਦੇ ਢੰਗ ਤਰੀਕੇ ਨਾਲ ਲੜਨਾ ਚਾਹੁੰਦਾ ਹੈ ਉਹਦੇ ਲਈ ਸਾਨੂੰ ਸਪੇਸ ਦੇਣੀ ਪਊ। ਕੱਲ ਸਵੇਰੋਂ ਸਰਦਾਰ ਅਮਰਜੀਤ ਸਿੰਘ ਖਾਲੜਾ, ਜਿਹੜੇ ਭਾਈ ਜਸਵੰਤ ਸਿੰਘ ਖਾਲੜਾ ਦੇ ਭਰਾਤਾ ਸ਼੍ਰੀ ਨੇ, ਉਹਨਾਂ ਦੀ ਸਰਦਾਰ ਅਜਮੇਰ ਸਿੰਘ ਸਿੱਖ ਚਿੰਤਕ ਨਾਲ ਇੱਕ ਇੰਟਰਵਿਊ ਦੇਖੀ। ਬੜੇ ਵਧੀਆ ਉਹਨਾਂ ਨੇ ਵਿਚਾਰ ਕੀਤੇ। ਉਹਦੇ ਚ ਇਹ ਵੀ ਗੱਲ ਉਹਨਾਂ ਨੇ ਆਖੀ ਕਿ ਜਿਹੜੇ ਸਿੱਖ ਅਜੇ ਖਾਲਿਸਤਾਨ ਤੱਕ ਨਹੀਂ ਆਏ ਉਹਨਾਂ ਲਈ ਸਪੇਸ ਰੱਖਣੀ ਪਊ। ਇਹ ਗੱਲ ਸੱਚੀ ਹੈ। ਮੈਂ ਆਪਣੇ ਤੌਰ ਦੇ ਉੱਤੇ ਵੀ ਇਸ ਗੱਲ ਦਾ ਸਮਰਥਕ ਹਾਂ, ਔਰ ਮੈਂ ਸਾਰੀ ਕੌਮ ਨੂੰ ਵੀ ਇਹ ਚਾਹੂੰਗਾ ਕਿ ਆਪਾਂ ਇਸ ਤਰੀਕੇ ਦੇ ਹੋਣੇ ਚਾਹੀਦੇ। ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਆ ਉਹਨਾਂ ਦੀ ਵੀ ਸਪੇਸ ਹੋਵੇ, ਜਿਹੜੇ ਖਾਲਿਸਤਾਨ ਤੋਂ ਅਜੇ ਮਗਰ ਨੇ ਇੱਕ ਕਦਮ ਉਹਨਾਂ ਦੀ ਵੀ ਹੋਵੇ। ਤੇ ਜੇਕਰ ਸਰਦਾਰ ਬੇਅੰਤ ਸਿੰਘ ਦੇ ਪਿਤਾ ਜੀ ਤੇ ਉਹਨਾਂ ਦੀ ਸਿੰਘਣੀ ਨੂੰ ਜਿਤਾ ਸਕਦੀ ਆ ਕੌਮ, ਤਾਂ ਸਰਦਾਰ ਬੇਅੰਤ ਸਿੰਘ ਦਾ ਸਪੁੱਤਰ ਵੀ ਜਿੱਤਣਾ ਚਾਹੀਦਾ। ਚੰਗੀ ਗੱਲ। ਪਰ ਫਿਰ ਗੱਲ ਆ ਜਾਂਦੀ ਆ ਕਿ ਸਾਡੀਆਂ ਸਿਆਸੀ ਧਿਰਾਂ ਤੇ ਹੋਰ ਸਾਰਾ ਤਾਮਾ ਝਾਮਾ ਕਿੱਧਰ ਨੂੰ ਭੌਂਕ ਰਿਹਾ। ਕਿਸੇ ਨੂੰ ਚੇਤਾ ਵੀ ਹੈਗਾ ਵੀ ਆਪਣੇ ਇਹੋ ਜਿਹੇ ਪਰਿਵਾਰਾਂ ਨਾਲ ਕਿਵੇਂ ਕੀ ਕਰਨਾ। ਸਾਨੂੰ ਤਾਂ ਜਿਹੜੇ ਦਿੱਤੇ ਜਾ ਰਹੇ ਆ ਕੰਮ, ਸਾਡੀ ਇਸ ਵੇਲੇ ਦੀ ਜਵਾਨੀ ਨੂੰ, ਤੁਸੀਂ ਕਦੇ ਸੋਸ਼ਲ ਮੀਡੀਆ ਤੇ ਨਜ਼ਰ ਮਾਰੋ, ਇੱਕ ਗੱਲ ਸੁਣਦੇ ਹੁੰਦੇ ਸੀਗੇ ਵੀ ਕਿਸੇ ਵਿਦਵਾਨ ਨੇ ਕਿਹਾ ਵੀ ਮੈਨੂੰ ਤੁਸੀਂ ਕਿਸੇ ਕੌਮ ਦੇ ਨੌਜਵਾਨਾਂ ਵੱਲੋਂ ਸੁਣੇ ਜਾ ਰਹੇ ਤੇ ਗਾਏ ਜਾ ਰਹੇ ਗੀਤ ਦੇ ਦਿਓ ਵੀ ਉਹ ਕਿਹੋ ਜਿਹੇ ਗੀਤ ਸੁਣਦੇ। ਮੈਂ ਤੁਹਾਨੂੰ ਦੱਸ ਦੂੰਗਾ ਵੀ ਉਹ ਕਿਹੋ ਜਿਹੇ। ਉਵੇਂ ਹੀ ਇਸ ਵੇਲੇ ਸਾਡੇ ਬੱਚੇ ਬੱਚੀਆਂ ਸਾਡੇ ਹੀ ਨੇ, ਆਪਣੇ ਪੁੱਤ ਭਰਾ ਭਤੀਜੇ ਨੇ, ਕੋਈ ਆਊਟਸਾਈਡਰ ਤਾਂ ਹੈ। ਉਹ ਜੋ ਕੁਝ ਰੀਲਾਂ ਦੇ ਉੱਤੇ ਲੱਕ ਲਚਕਾਉਂਦੇ ਆ, ਜਿਸ ਤਰੀਕੇ ਦੀਆਂ ਗੰਦੀਆਂ ਗੱਲਾਂ ਪਾ ਕੇ ਉਹ ਰੀਲਾਂ ਬਣਦੀਆਂ ਨੇ, ਜੋ ਭੈੜਾ ਫੂਹੜ ਤੇ ਨੀਚਤਾ ਵਾਲਾ ਵਿਹਾਰ ਉੱਥੇ ਹੋ ਰਿਹਾ, ਉਹ ਸਾਨੂੰ ਕਿਹੋ ਜਿਹੇ ਬਣਾਇਆ ਜਾ ਰਿਹਾ ਦੁਸ਼ਮਣ ਵੱਲੋਂ। ਇਹ ਉਹੀ ਏਜੰਡਾ ਜਿਹਦੀ ਆਪਾਂ ਚਰਚਾ ਕਰ ਰਹੇ ਹਾਂ। ਆਓ ਆਪਣੀ ਕੌਮ ਦੇ ਲਈ ਕੁਝ ਇਹੋ ਜਿਹਾ ਸੋਚੀਏ, ਵਿਚਾਰੀਏ, ਆਪੋ ਆਪਣੇ ਬੱਚਿਆਂ ਨੂੰ ਕਿਹੋ ਜਿਹੇ ਬਣਾਉਣਾ ਚਾਹੁੰਦੇ ਆਪਾਂ, ਇਸ ਗੱਲ ਦੇ ਉੱਤੇ ਚਰਚਾ ਕਰਿਆ ਕਰੀਏ, ਗੱਲਾਂ ਕਰਿਆ ਕਰੀਏ, ਤਾਂ ਕਿ ਭਵਿੱਖ ਦੇ ਵਿੱਚ ਪੰਥ ਨੂੰ ਸਮਰਪਿਤ ਕੌਮ ਦੀ ਲੜਾਈ ਲੜਨ ਵਾਲੇ ਸਿੰਘ ਪੈਦਾ ਹੋਣ, ਨਾ ਕਿ ਆ ਜਿਹੜਾ ਕੁਝ ਚੱਲਦਾ ਗੰਦ ਪਿੱਲ ਜਿਹਾ ਇਹਦੀ ਗਿਣਤੀ ਵਧੇ। ਸੋ ਇੱਥੇ ਸਮਾਪਤੀ ਹੈ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।